ਤੇ ਬਾਈ ਪਿਛਲੇ ਕਈ ਸਾਲਾਂ ਤੋਂ ਇੱਕ ਥੀਏਟਰ ਗਰੁੱਪ ਚਲਾ ਰਹੇ ਆ ਇੱਥੇ ਬ੍ਰਿਸਬਨ ਸ਼ਹਿਰ ਦੇ ਵਿੱਚ। ਨਾਲ ਦੀ ਨਾਲ ਬਾਈ ਉਹਨਾਂ ਨੇ ਕਈ ਜਿਹੜੀਆਂ ਸ਼ਾਰਟ ਮੂਵੀਜ਼, ਜੇ ਆਪਾਂ ਥੀਏਟਰ ਨੂੰ ਸਮਝ ਲਿਆ ਜ਼ਿੰਦਗੀ ਸਰਲ ਹੋ ਜਾਂਦੀ ਆ। ਅੱਛਾ, ਥੀਏਟਰ ਸਾਨੂੰ ਅਨੁਸ਼ਾਸਨ ਦੇ ਵਿੱਚ ਲੈ ਕੇ ਆਉਂਦਾ ਸਾਰਿਆਂ ਨੂੰ ਪਹਿਲਾਂ, ਜੀ। ਤੇ ਥੀਏਟਰ ਸਾਨੂੰ ਕਲਾ ਦੇ ਨਾਲ ਤਾਂ ਜੋੜਦਾ ਹੀ ਆ, ਤੇ ਕਲਾ ਸਾਨੂੰ ਕੁਦਰਤ ਦੇ ਨਾਲ ਜੋੜਦੀ ਆ। ਹਮੇਸ਼ਾ ਸਾਡੇ ਆਲੇ ਦੁਆਲੇ ਨਾ ਕੋਈ ਸਟੋਰੀ ਘੁੰਮਦੀ ਹੁੰਦੀ ਆ, ਕੋਈ ਨਾ ਕੋਈ ਕਹਾਣੀ ਘੁੰਮਦੀ ਹੁੰਦੀ ਆ। ਜਦੋਂ ਤੁਸੀਂ ਕਲਾ ਨਾਲ ਜੁੜ ਜਾਂਦੇ ਹੋ ਤਾਂ ਉਹ ਤੁਸੀਂ ਦੇਖਣੀਆਂ ਪਰਖਣੀਆਂ ਸ਼ੁਰੂ ਕਰ ਦਿੰਦੇ ਹੋ। ਮੈਂ ਜਿਵੇਂ ਮੈਨੂੰ ਲੱਗਦਾ +1 'ਚ ਹੋਊਂਗਾ ਤਾਂ ਜੀ, ਫਿਰ ਬਸ ਉਹ ਲਿਖੀਆਂ, ਗੀਤ ਵੀ ਲਿਖੇ ਥੋੜ੍ਹੇ ਬਹੁਤ, ਹਾਲੇ ਵੀ ਪਏ ਨੇ, ਪਰ ਦਿੱਤੇ ਕਿਸੇ ਨੂੰ ਨਹੀਂ। ਕੋਈ ਰਿਕਾਰਡ ਵੀ ਹੋਇਆ ਕਿ ਕਾਪੀਆਂ ਜੀ ਬੰਦ ਹੋ ਕੇ ਰਹਿ ਗਏ? ਨਹੀਂ, ਕਦੇ ਵੀ ਨਹੀਂ। ਉਹ ਗੀਤਾਂ ਦਾ ਸੌਂਗ ਮੈਨੂੰ ਮਾਮੇ ਤੋਂ ਪਿਆ ਦੇ। ਅੱਛਾ, ਜਿਹਦੇ ਲਈ ਲਿਖੇ ਉਹਦੇ ਤੱਕ ਪਹੁੰਚੇ। ਸਾਡੀ ਹਰ ਫੈਸਲੇ ਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਬੱਚਿਆਂ ਤੇ ਪੈਂਦਾ ਜੀ, ਤੇ ਸਾਡੇ ਬੱਚਿਆਂ ਵੱਲੋਂ ਕੱਲ੍ਹ ਨੂੰ ਜਿਹੜੇ ਫੈਸਲੇ ਲਏ ਜਾਣਗੇ ਉਹਨਾਂ ਦਾ ਹਰ ਪ੍ਰਭਾਵ ਜਿਹੜਾ ਸਾਡੀ ਜ਼ਿੰਦਗੀ ਤੇ ਪਊ। ਤੇ ਉਹ ਖੈਰ ਕੱਲ੍ਹ ਆਉਣ ਵਾਲੇ ਸਮੇਂ ਦਾ ਪਤਾ ਨਹੀਂਗਾ ਪਰ ਕਿਵੇਂ ਦਾ ਹੋਊਗਾ, ਪਰ ਪੋਸੀਬਿਲਿਟੀਆਂ ਬਹੁਤ ਜ਼ਿਆਦੀਆਂ ਵੱਧ ਜਾਂਦੀਆਂ ਕਿ ਜੇ ਉਹਨਾਂ ਦੇ ਸਾਹਮਣੇ ਤੁਸੀਂ ਸ਼ਰਾਬ ਪੀਓਗੇ ਤਾਂ ਕੱਲ੍ਹ ਨੂੰ ਉਹ ਵੀ ਪੀਣਗੇ ਨਾ। ਜੇ ਪੀਣਗੇ ਤਾਂ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਵੀ ਸ਼ਰਾਬ ਮਾੜੀ ਆ, ਕਿਉਂਕਿ ਤੁਸੀਂ ਫੈਸਲਾ ਕਰ ਲਿਆ ਪੀਣ ਦਾ, ਤਾਂ ਉਹਦਾ ਰਿਜ਼ਲਟ ਤੁਹਾਨੂੰ ਘਰੋਂ ਹੀ ਮਿਲਣਾ। ਬਿਲਕੁਲ। ਜਦੋਂ ਤੁਹਾਡੇ ਹੱਥ 'ਚ ਗਲਾਸ ਆ, ਤੁਸੀਂ ਕੱਲ੍ਹ ਨੂੰ ਆਪਦੇ ਜਵਾਕ ਨੂੰ ਕਹੋਗੇ ਬਈ ਦਾਰੂ ਨਹੀਂ ਪੀਣੀ ਤਾਂ ਉਹਨੇ ਕੀ ਕਹਿਣਾ, ਬਾਪੂ ਮੈਨੂੰ ਕਾਹਤੇ ਰੋਕਦਾ, ਤੂੰ ਸਾਰੀ ਉਮਰ ਕੀ ਕੀਤਾ, ਤੂੰ ਸਾਰੀ ਉਮਰ ਕੀ ਕੀਤਾ। ਬਿਲਕੁਲ। ਅਕਸਰ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਦੋਵੇਂ ਜੀ ਆ ਉਹ ਦਿਨ ਰਾਤ ਕੰਮ ਕਰਦੇ ਆ। ਮਤਲਬ ਸਵੇਰੇ ਜੇ ਮਾਂ ਚਲੇ ਜਾਂਦੀ ਆ ਤੇ ਸਵੇਰੇ 6 ਵਜੇ ਬੱਚਾ ਜਿਹੜਾ ਆ ਉਹ ਕਿੰਡੀ ਦੇ ਵਿੱਚ ਜਾਂਦਾ ਜੀ। ਬਿਲਕੁਲ। ਦੁਪਹਿਰੇ ਜਦੋਂ ਮਾਂ ਆਉਂਦੀ ਹੈ ਤੇ ਉਦੋਂ ਪਿਓ ਤੁਰ ਜਾਂਦਾ ਆ, ਪਿਓ ਜਾ ਕੇ ਕੰਮ, ਫਿਰ ਸ਼ਾਮਾਂ ਨੂੰ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 6 ਵਜੇ ਤੱਕ ਨਿਆਣੇ ਰਹਿੰਦੇ ਆ ਕਿੰਡੀਆਂ ਦੇ ਵਿੱਚ। ਬੱਚੇ ਨੂੰ ਜੀ ਬੱਚਾ ਬਣਾਉਣ ਵਾਸਤੇ ਕਾਰਟੂਨ ਲਾ ਕੇ ਦਵੋ ਥੋੜੇ ਸਮੇਂ ਲਈ, ਪਰ ਕਾਰਟੂਨ ਬਣਾਉਣ ਲਈ ਪਹਿਲਾਂ। ਬਿਲਕੁਲ ਬਿਲਕੁਲ। ਤੁਹਾਨੂੰ ਕਾਰਟੂਨ ਬਣਨਾ ਪਾਉਣ ਲਈ। ਗੋਰਿਆਂ ਨੂੰ ਆਪਾਂ ਕਹਿ ਦਿੰਦੇ ਆ, ਵੱਡੀ ਐਗਜ਼ਾਮਪਲ ਦਿੰਦੇ ਆ ਗੋਰਿਆਂ ਦੀ, ਵੀ ਗੋਰੇ ਤਾਂ ਆਏ ਆ ਵਾ, ਕਦੇ ਜਾ ਕੇ ਪਾਰਕਾਂ 'ਚ ਦੇਖੋ ਗੋਰਿਆਂ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ 'ਤੇ ਐਂਡ ਵੈਲਕਮ ਟੂ ਦ ਸਿੱਧੂ ਸ਼ੋ। ਇਸ ਵਾਰ ਜਿਹੜਾ ਮੇਰਾ ਮਹਿਮਾਨ ਮੇਰੇ ਨਾਲ ਦੀ ਸੀਟ 'ਤੇ ਬੈਠਾ ਆ ਉਹ ਬਾਈ ਬਹੁਤ ਸਾਰੇ ਗੁਣਾਂ ਦਾ ਮਾਲਕ ਆ, ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਹਰ ਵਾਰ ਇੱਕ ਐਸਾ ਇਨਸਾਨ ਲੈ ਕੇ ਤੁਹਾਡੇ ਰੂਬਰੂ ਹੋਈਏ ਜਿਹਦੀਆਂ ਗੱਲਾਂ ਤੋਂ ਕੁਛ ਐਸਾ ਮੈਸੇਜ ਜਾਂ ਇੱਦਾਂ ਦਾ ਸੰਦੇਸ਼ ਨਿਕਲ ਕੇ ਆਵੇ ਜਿਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇ। ਅਤੇ ਅੱਜ ਜਿਹੜਾ ਬਾਈ ਮੇਰੇ ਨਾਲ ਬੈਠਾ ਆ ਉਹ ਬ੍ਰਿਸਬਨ ਸ਼ਹਿਰ ਦੀ ਇੱਕ ਬਹੁਤ ਨਾਮਵਰ ਹਸਤੀ ਆ। ਇੱਕ ਬਾਈ ਕਹਿੰਦੇ ਹੁੰਦੇ ਕਿ ਆਪਣੇ ਲਈ ਹਰੇਕ ਕੋਈ ਜੀਂਦਾ ਆ, ਆਪਣੇ ਪਰਿਵਾਰ ਲਈ ਹਰੇਕ ਕੋਈ ਜੀਂਦਾ, ਪਰ ਕਮਿਊਨਿਟੀ ਲਈ ਤੁਸੀਂ ਜੇਕਰ ਕੁਛ ਕਰਦੇ ਹੋ ਤਾਂ ਤੁਹਾਡਾ ਜਿਹੜਾ ਆਪਣੇ ਆਪ ਜਿਹੜਾ ਨਾਮ ਹੁੰਦਾ ਆ, ਤੁਹਾਡੇ ਤੁਸੀਂ ਚੰਗੇ ਬੰਦਿਆਂ ਦੀ ਗਿਣਤੀ ਤੁਹਾਡਾ ਸ਼ੁਮਾਰ ਹੁੰਦਾ ਆ। ਅਤੇ ਬਾਈ ਪਿਛਲੇ ਕਈ ਸਾਲਾਂ ਤੋਂ ਇੱਕ ਥੀਏਟਰ ਗਰੁੱਪ ਚਲਾ ਰਹੇ ਆ ਇੱਥੇ ਬ੍ਰਿਸਬਨ ਸ਼ਹਿਰ ਦੇ ਵਿੱਚ। ਨਾਲ ਦੀ ਨਾਲ ਬਾਈ ਉਹਨਾਂ ਨੇ ਕਈ ਜਿਹੜੀਆਂ ਸ਼ਾਰਟ ਮੂਵੀਜ਼, ਜਿਹਦੇ 'ਚੋਂ ਬਹੁਤ ਸਾਰੀਆਂ ਮੂਵੀਜ਼ ਇੱਦਾਂ ਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਰਿਫਲੈਕਟ ਕਰਦੀਆਂ, ਜਿਸ 'ਚੋਂ ਬਹੁਤ ਸੋਹਣੇ ਸੰਦੇਸ਼ ਬਾਈ ਉਹਨਾਂ ਨੇ ਦਿੱਤੇ ਆ। ਅਤੇ ਆਓ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਗੁਰਮੁਖ ਭੰਡੋਲ ਹੋਣਾ ਦਾ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਟੂ ਦ ਸ਼ੋਅ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ ਚੱਲ ਰਹੀ ਜ਼ਿੰਦਗੀ? ਚੜ੍ਹਦੀ ਕਲਾ ਬਾਈ ਜੀ। ਚਲੋ ਚੜ੍ਹਦੀ ਕਲਾ ਹੀ ਚਾਹੀਦੀ ਆ, ਇਹੀ ਸਾਨੂੰ ਗੁਰੂ ਸਾਹਿਬਾਂ ਨੇ ਸਿਖਾਇਆ ਆ। ਅਤੇ ਮੈਂ ਜਿੱਦਾਂ ਬਾਈ ਗੱਲ ਥੀਏਟਰ ਤੋਂ ਸ਼ੁਰੂ ਕੀਤੀ ਹੈ ਨਾ ਜੀ, ਅਤੇ ਮੈਂ ਸਭ ਤੋਂ ਪਹਿਲਾਂ ਤਾਂ, ਕਿਉਂਕਿ ਇੱਕ ਜਿਹੜਾ ਥੀਏਟਰ ਮੇਰਾ ਮੰਨਣਾ ਕਿ ਤੁਹਾਨੂੰ ਜ਼ਿੰਦਗੀ 'ਚ ਬਹੁਤ ਕੁਛ ਸਿਖਾਉਂਦਾ ਆ। ਬਿਲਕੁਲ ਜੀ। ਅਤੇ ਮੈਨੂੰ ਇਹ ਦੱਸੋ ਕਿ ਥੀਏਟਰ ਜੇ ਆਪਾਂ ਮਾਇਨੇ ਸਮਝੀਏ ਥੀਏਟਰ ਦੇ, ਅਤੇ ਜ਼ਿੰਦਗੀ ਨੂੰ ਜੋੜ ਕੇ ਕਿੱਦਾਂ ਦੇਖਦੇ ਹੋ ਤੁਸੀਂ? ਥੀਏਟਰ ਦਾ ਘੇਰਾ ਬਹੁਤ ਵੱਡਾ ਜੀ, ਅਤੇ ਸੂਖਮ ਵੀ ਆ ਸਮਝਣ ਵਿੱਚ। ਜੇ ਆਪਾਂ ਥੀਏਟਰ ਨੂੰ ਸਮਝ ਲਿਆ ਜ਼ਿੰਦਗੀ ਸਰਲ ਹੋ ਜਾਂਦੀ ਆ। ਅੱਛਾ। ਥੀਏਟਰ ਸਾਨੂੰ ਅਨੁਸ਼ਾਸਨ ਦੇ ਵਿੱਚ ਲੈ ਕੇ ਆਉਂਦਾ ਸਾਰਿਆਂ ਨੂੰ ਪਹਿਲਾਂ ਜੀ, ਅਤੇ ਥੀਏਟਰ ਸਾਨੂੰ ਕਲਾ ਦੇ ਨਾਲ ਤਾਂ ਜੋੜਦਾ ਹੀ ਆ, ਅਤੇ ਕਲਾ ਸਾਨੂੰ ਕੁਦਰਤ ਦੇ ਨਾਲ ਜੋੜਦੀ ਆ। ਬਿਲਕੁਲ। ਜੇ ਤੁਸੀਂ ਕਲਾਕਾਰ ਬਣ ਜਾਂਦੇ ਹੋ ਨਾ, ਤੁਸੀਂ ਉਹ ਚੀਜ਼ ਦੇਖਣੀ ਸ਼ੁਰੂ ਕਰ ਦਿੰਦੇ ਹੋ ਜੋ ਤੁਹਾਨੂੰ ਖੁੱਲ੍ਹੀ ਅੱਖ ਨਾਲ ਨਹੀਂ ਦਿੰਦੀ, ਜਿਹਦੇ ਨਾਲ ਸਾਨੂੰ ਸਮਾਜ ਦੀਆਂ ਕੁਰੀਤੀਆਂ ਨੇ ਜਿਹੜੀਆਂ, ਬੁਰਾਈਆਂ ਨੇ ਜਿਹੜੀਆਂ, ਉਹ ਜਦੋਂ ਤੁਸੀਂ ਥੀਏਟਰ ਦੇ ਵਿੱਚ ਚਲੇ ਜਾਂਦੇ ਹੋ, ਸਟੇਜ 'ਤੇ ਚੜ੍ਹ ਜਾਂਦੇ ਹੋ, ਜਦੋਂ ਸਾਰੀ ਆਡੀਅੰਸ ਤੁਹਾਨੂੰ ਕਿਹੜੀ ਦੇਖ ਰਹੀ ਹੈ ਨਾ, ਤਾਂ ਤੁਸੀਂ ਉਹ ਸਭ ਕੁਝ ਦੇਖ ਸਕਦੇ ਹੋ
ਸਿਰਫ ਸਟੇਜ ਤੇ ਚੜ੍ਹ ਕੇ, ਹੂੰ ਥੀਏਟਰ ਨਾਲ ਜੁੜ ਕੇ। ਹੂੰ ਆਮ ਬੰਦਾ ਉਹ ਚੀਜ਼ਾਂ ਦੇਖਦਾ ਹੋਊਗਾ ਹੂੰ ਪਰ ਉਹਦੇ ਧਿਆਨ 'ਚ ਨਹੀਂ ਆਉਂਦੀਆਂ। ਇੱਕ ਕਲਾਕਾਰ ਦੀ ਜਿਹੜੀ ਕਹਿੰਦੇ ਹੁੰਦੇ ਆਖਿਆ ਉਹ ਦੁਨੀਆ ਨਾਲੋਂ ਵੱਖਰੀ ਹੁੰਦੀ ਆ। ਜੀ ਤੇ ਇਹ ਜਿਹੜੀ ਖੇਡ ਹੈ ਉਹ ਸਾਰੀ ਨਜ਼ਰੀਏ ਦੀ ਹੁੰਦੀ ਹੈ ਕਿ ਤੁਸੀਂ ਦੁਨੀਆ ਨੂੰ ਦੇਖਦੇ ਕਿੱਦਾਂ ਹੋ। ਤੇ ਜਿੰਨੇ ਵੀ ਥੀਏਟਰ ਆ ਜਾਂ ਜਿੰਨੇ ਵੀ ਨਾਟਕ ਆ ਉਹ ਮੈਨੂੰ ਲੱਗਦਾ ਤੁਹਾਡੇ ਨਜ਼ਰੀਏ 'ਚ ਉਤਪੰਨ ਹੁੰਦੇ ਆ। ਬਿਲਕੁਲ ਜੀ। ਹੂੰ ਜੇ ਉਹੀ ਹਮੇਸ਼ਾ ਸਾਡੇ ਆਲੇ ਦੁਆਲੇ ਨਾ ਕੋਈ ਸਟੋਰੀ ਘੁੰਮਦੀ ਹੁੰਦੀ ਆ, ਕੋਈ ਨਾ ਕੋਈ ਕਹਾਣੀ ਘੁੰਮਦੀ ਹੁੰਦੀ ਆ। ਹੂੰ ਜਦੋਂ ਤੁਸੀਂ ਕਲਾ ਨਾਲ ਜੁੜ ਜਾਂਦੇ ਹੋ ਹੂੰ ਤਾਂ ਉਹ ਤੁਸੀਂ ਦੇਖਣੀਆਂ ਪਰਖਣੀਆਂ ਸ਼ੁਰੂ ਕਰ ਦਿੰਦੇ ਹੋ। ਹੂੰ ਜਦੋਂ ਤੱਕ ਮੈਂ ਕਲਾ ਦੇ ਨਾਲ ਨਹੀਂ ਜੁੜਿਆ ਸੀ, ਜੀ ਕਲਾ ਤੋਂ ਦੂਰ ਸੀ ਮੈਂ ਜਦੋਂ ਤੱਕ, ਹੂੰ ਤਾਂ ਮੇਰੇ ਆਲੇ ਦੁਆਲੇ ਬਹੁਤ ਕੁਰੀਤੀਆਂ ਹੁੰਦੀਆਂ ਦੀਆਂ ਉਦੋਂ ਵੀ, ਹੂੰ ਬਹੁਤ ਚੰਗਾ ਮੰਦਾ ਹੁੰਦਾ ਸੀ, ਪਰ ਮੈਂ ਕਦੇ ਗੌਰ ਹੀ ਨਹੀਂ ਕਰੀ ਉਹਦੇ। ਹੂੰ ਜਦੋਂ ਮੈਂ ਫਿਰ ਥੋੜ੍ਹਾ ਬਹੁਤ ਮੈਨੂੰ ਲੱਗਿਆ ਮੈਂ ਕੁਝ ਕਰ ਸਕਦਾ, ਕਰਕੇ ਮੈਂ ਸਾਹਮਣੇ ਰੱਖ ਸਕਦਾ, ਕਿਸੇ ਨੂੰ ਦਿਖਾ ਸਕਦਾ, ਹੂੰ ਤਾਂ ਦੇਖੋ ਫਿਰ ਰਿਜ਼ਲਟ ਆਏ ਨੇ ਨਾ ਉਹ ਚੀਜ਼ ਦੇ। ਤੇ ਤੁਸੀਂ ਥੀਏਟਰ ਤੇ ਤੁਸੀਂ ਇੱਥੇ ਬ੍ਰਿਸਬਨ ਸ਼ਹਿਰ 'ਚ ਆ ਕੇ ਥੀਏਟਰ ਨਾਲ ਜੁੜੇ ਹੋ ਕਿ ਸ਼ੁਰੂ ਤੋਂ ਹੀ ਇਹਦਾ ਜਿਹੜਾ ਇੱਕ ਕਹਿੰਦੇ ਹੁੰਦੇ ਆ ਸ਼ੌਂਕ ਹੈ ਉਹ ਬਚਪਨ ਤੋਂ ਪੈ ਗਿਆ? ਸ਼ੌਂਕ ਤਾਂ ਦੇਖੋ ਜੀ ਮੈਨੂੰ ਛੋਟੇ ਹੁੰਦੇ ਨੂੰ ਸੀ, ਬਚਪਨ ਤੋਂ। ਹੂੰ ਮੈਂ ਮੇਰੇ ਨਾਨਕੇ ਪਿੰਡ ਰਿਹਾ, ਹੂੰ ਉੱਥੇ ਨਾਨਾ ਜੀ, ਅਸੀਂ ਤਾਇਆ ਕਹਿੰਦੇ ਤੇ। ਹੂੰ ਅੱਛਾ, ਨਾਨੇ ਨੂੰ ਤਾਇਆ ਕਹਿੰਦੇ? ਹਾਂਜੀ। ਅੱਛਾ, ਉਹ ਤਾਇਆ ਕਿਉਂਕਿ ਮੈਂ ਨਾਨਕੇ ਰਹਿੰਦਾ ਸੀ ਨਾ। ਇਹਦਾ ਕੀ ਰਾਜ਼ ਆ ਕਿ ਨਾਨੇ ਨੂੰ ਤਾਇਆ ਕਿੱਦਾਂ? ਕਿਉਂਕਿ ਮੈਂ ਨਾਨਕੇ ਰਹਿੰਦਾ ਸੀ, ਜੀ। ਮੇਰੀ ਮਾਸੀਆਂ ਮਾਮੇ ਹੋਣੀ ਸਾਰੇ, ਅੱਛਾ, ਉਹ ਮੇਰੇ ਨਾਨੇ ਨੂੰ ਤਾਇਆ ਹੀ ਕਹਿੰਦੇ ਤਾਇਆ ਤੇ। ਕਹਿੰਦੇ ਸੀ, ਠੀਕ ਹੈ। ਤੇ ਉਹਨਾਂ ਦੀ ਰੀਸ ਮੈਂ ਹੁਣ ਵੀ, ਹੂੰ ਜਿੰਨੇ ਜਿਹੜੇ ਮੇਰੇ ਮਾਮੇ ਲੱਗਦੇ ਆ ਉਹ ਮੇਰੇ ਹੁਣ ਵੀ, ਜੇ ਮੈਂ ਕਹਿ ਦੇਣਾ ਨਿਕਲ ਜਾਂਦਾ ਕਈ ਵਾਰ, ਮੈਂ ਉਹਨਾਂ ਨੂੰ ਚਾਚਾ ਕਹਿ ਦੇਣਾ, ਹੂੰ ਜੇ ਨਾਨਿਆਂ ਨੂੰ, ਮਾਸੀ ਉਹਨਾਂ ਦੀ, ਮੰਮੀ ਉਹਨਾਂ ਦੀ ਰੀਸ 'ਚ ਹੂੰ ਜੋ ਉਹਨਾਂ ਨੂੰ ਉਹ ਕਹਿੰਦੇ ਸੀ ਮੈਂ ਕਹਿੰਦਾ ਰਿਹਾ। ਉਦਾਂ ਕਹਿੰਦੇ ਰਹੇ। ਅੱਛਾ ਜੀ। ਤੇ ਫਿਰ ਉਹ ਨਾਨੇ ਹੋਣੀ ਉੱਥੇ ਪੋਥੀਆਂ ਵਗੈਰਾ ਪੜ੍ਹਦੇ ਤੇ, ਹੂੰ ਤੇ ਮਾਮਾ ਵੀ ਸਾਡਾ ਬਹੁਤ ਸ਼ੌਂਕ ਰੱਖਦਾ ਸੀ। ਹੂੰ ਤੇ ਉਹ ਉਦੋਂ ਨਾਨਕੇ ਸਾਡੇ ਉੱਥੇ ਨਾ ਰਾਮਲੀਲਾ ਵਾਲੇ ਆਉਂਦੇ ਹੁੰਦੇ ਸੀ, ਤੇ ਗਊਸ਼ਾਲਾ ਵਾਲੇ, ਹੂੰ ਗਊਸ਼ਾਲਾ ਵਾਲੇ ਸ਼ੋਅ ਕਰਦੇ ਹੁੰਦੇ ਨਹੀਂ, ਜਿਹੜਾ ਆਪਣੇ ਰਾਤ ਨੂੰ ਦਰਵਾਜ਼ੇ ਕਰਦੇ ਹੁੰਦੇ, ਸਾਡੇ ਦਰਵਾਜ਼ੇ ਹੁੰਦੇ ਆ, ਬਿਲਕੁਲ। ਤਾਂ ਉੱਥੇ ਦੇਖਣਾ ਵੀ ਉਹ ਬੜੀਆਂ ਤਾੜੀਆਂ ਵੱਜਣੀਆਂ, ਉੱਥੇ ਲਾਈਟਾਂ ਲੱਗਣੀਆਂ, ਲੋਕ ਇਕੱਠੇ ਹੋਣੇ ਉੱਥੇ। ਹੂੰ ਤਾਂ ਉਹ ਇੱਕ ਮਨ 'ਚ ਤਸਵੀਰ ਬਣ ਗਈ ਦੀ ਵੀ ਚੱਲ ਕੀ ਰਿਹਾ ਸਟੇਜ ਤੇ ਇਹ। ਤੇ ਉਹ ਗਲੈਮਰ ਨੇ ਖਿੱਚਿਆ ਤੁਹਾਨੂੰ ਆਪਣੇ? ਹਾਂ, ਉਹ ਹਾਲਾਂਕਿ ਜੇ ਮੈਂ ਤੁਹਾਨੂੰ ਦੱਸਾਂ ਨਾ, ਉਹ ਨਚਾਰ ਨੱਚਦੇ ਹੁੰਦੇ ਤੇ ਉਹ, ਹੂੰ ਕਈਆਂ ਨੂੰ ਤਾਂ ਪਤਾ ਨਹੀਂ ਹੋਣਾ ਨਚਾਰ ਕੀ ਹੁੰਦੇ ਆ। ਜੀ। ਤੇ ਉਹ ਮੁੰਡਿਆਂ ਦੇ ਹੀ ਯਾਨੀ ਕਿ ਕੁੜੀਆਂ ਵਾਲਾ ਬਾਣਾ ਪਾ ਹਾਂ ਕੇ, ਬਿਲਕੁਲ। ਕਿਉਂਕਿ ਮੈਨੂੰ ਲੱਗਦਾ ਉਦੋਂ ਜਦੋਂ ਦੀ ਮੈਂ ਗੱਲ ਦੱਸਦਾ ਇਹ, ਹੂੰ ਕੁੜੀਆਂ ਦਾ ਮੈਨੂੰ ਲੱਗਦਾ ਸਟੇਜ ਤੇ ਜਾਂਦੀਆਂ ਨਹੀਂ ਸੀਗੀਆਂ, ਬਿਲਕੁਲ। ਤੇ ਮੈਂ ਵੀ ਹੁਣ 40 ਦੇ ਨੇੜੇ ਹੋਣ ਵਾਲਾ, ਤੇ ਸੋਚ ਲਓ ਕਦੋਂ ਦੀ ਗੱਲ ਹੋਣੀ ਆ। ਹਾਂ, ਲੱਗਦਾ ਮੈਂ ਮੈਨੂੰ ਲੱਗਦਾ 8-10 ਸਾਲਾਂ ਦਾ ਹੋਊਗਾ ਉਦੋਂ। ਜੀ ਜੀ ਜੀ। ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ। ਹਾਂ, 32 ਸਾਲ 30 ਸਾਲ ਦੀ ਗੱਲ ਆ ਜੀ। ਜੀ ਜੀ ਜੀ। ਤੇ ਉਹ ਤੋਂ ਬਾਅਦ ਫਿਰ ਮੈਂ ਚਲੋ ਪਿੰਡ ਆ ਗਿਆ, ਹੂੰ ਮੇਰੇ ਆਪਦੇ ਪਿੰਡ ਰਾਈ ਵਾਲਾ ਜੀ। ਤੇ ਉੱਥੇ ਸਾਡਾ ਜਿਹੜਾ ਟੀਚਰ ਹੁੰਦਾ ਸੀਗਾ, ਮੁੰਡਾ ਸਾਨੂੰ ਜਾਨੀ ਕਿ ਹੈਗਾ ਤਾਂ ਸਾਡਾ ਬਾਈਓ ਦੀ, ਉਹ ਸਾਨੂੰ ਟਿਊਸ਼ਨ ਪੜ੍ਹਾਉਂਦਾ ਹੁੰਦਾ ਸੀ ਉਹ। ਅੱਛਾ। ਉਹ ਵਧੀਆ ਕਲਾਕਾਰ ਬੰਦਾ ਸੀ ਉਹ। ਹੂੰ ਤੇ ਉਹਨੇ ਸ਼ਿਵ ਦੀਆਂ ਸਾਨੂੰ ਪੜ੍ਹਾਈ ਜਾਣੀਆਂ, ਪੜ੍ਹੀ ਜਾਣੀਆਂ, ਹੂੰ ਕਿਤਾਬਾਂ ਲਿਆ ਕੇ ਦੇਤੀਆਂ। ਹੂੰ ਤੇ ਉਹ ਤੋਂ ਫਿਰ ਮੈਨੂੰ ਨਾਵਲ ਪੜ੍ਹਨ ਦਾ ਸ਼ੌਂਕ ਹੋ ਗਿਆ। ਹੂੰ ਤੇ ਜਿਉਂ-ਜਿਉਂ ਫਿਰ ਨਾਵਲ ਪੜ੍ਹਨ ਤੱਕ ਮੈਂ ਜਾਨੀ ਕਿ ਇੱਕ ਸਟੇਜ ਤੇ ਏਜ ਤੇ ਚਲਿਆ ਗਿਆ ਸੀ ਉਦੋਂ। ਤਾਂ ਫਿਰ ਜਦੋਂ ਬੰਦਾ ਨਾਵਲ 1-2-4 ਕਿਤਾਬਾਂ ਪੜ੍ਹ ਲੈਂਦਾ ਨਾ, ਆਪਦੇ ਆਪ 'ਚ ਉਹ 'ਚ ਫੀਲ ਆ ਜਾਂਦਾ ਮੈਂ ਇੱਕ ਰਾਈਟਰ ਬਣ ਗਿਆ ਜੀ। ਪਰ ਜਦੋਂ ਮੈਂ ਸਕੂਲ ਜਾਣ ਲੱਗ ਗਿਆ, ਤੁਹਾਨੂੰ ਪਤਾ ਹੀ ਹੈ, ਫਿਰ ਆਸ਼ਕੀ ਵਾਲੀਆਂ ਥੋੜ੍ਹੀਆਂ ਉਹ ਸਤਰਾਂ, ਸ਼ਾਇਰੀ ਸ਼ੁਰੂ ਹੋ ਗਈ, ਖੁੱਲੀ ਕਵਿਤਾ ਸ਼ੁਰੂ ਹੋ ਗਈ। ਹਾਂਜੀ, ਫਿਰ ਜਦੋਂ ਮੈਂ ਮੈਨੂੰ ਲੱਗਦਾ +1 'ਚ ਹੋਊਂਗਾ, ਤਾਂ ਜੀ ਫਿਰ ਬਸ ਉਹ ਲਿਖੀਆਂ, ਗੀਤ ਵੀ ਲਿਖੇ ਥੋੜ੍ਹੇ ਬਹੁਤ, ਹਾਲੇ ਵੀ ਪਏ ਨੇ, ਪਰ ਦਿੱਤੇ ਕਿਸੇ ਨੂੰ ਨਹੀਂ ਹੈਗੇ। ਕੋਈ ਰਿਕਾਰਡ ਵੀ ਹੋਇਆ ਕਿ ਕਦੇ ਕਾਪੀਆਂ ਜੀ ਬੰਦ ਹੋ ਕੇ ਰਹਿ ਗਏ? ਨਹੀਂ, ਕਦੇ ਵੀ ਨਹੀਂ, ਕਿਉਂਕਿ ਗੀਤਾਂ ਦਾ ਸ਼ੌਂਕ ਮੈਨੂੰ ਮਾਮੇ ਤੋਂ ਪਿਆ ਸੀ। ਅੱਛਾ, ਜਿਹਦੇ ਲਈ ਲਿਖੇ ਉਹਦੇ ਤੱਕ ਪਹੁੰਚੇ ਕਿ ਉਹਦੇ ਤੱਕ ਵੀ ਨਹੀਂ ਪਹੁੰਚੇ? ਉਹਦੇ ਤੱਕ ਕੁਝ ਪਹੁੰਚੇ ਹੋਣੇ ਆ। ਅੱਛਾ, ਕੁਝ ਪਹੁੰਚੇ ਹੋਣੇ ਆ। ਠੀਕ ਹੈ, ਕੁਝ ਪਹੁੰਚੇ ਹੋਣੇ, ਕੁਝ ਕੀ ਕਹਿੰਦੇ ਰਾਹ 'ਚ ਹੀ ਦਮ ਤੋੜ ਗਏ। ਬਸ ਤੁਹਾਨੂੰ ਪਤਾ ਹੀ ਹੈ, ਬਾਅਦ 'ਚ ਫਿਰ ਜਿਹੜੀਆਂ ਲਾਵਾਂ ਵਾਲੀਆਂ ਵੱਡੀਆਂ ਦੀਵਾਰਾਂ ਆ ਜਾਂਦੀਆਂ ਨੇ, ਉਹ ਅੱਗੇ ਜਾਣ ਨਹੀਂ ਦਿੰਦੀਆਂ। ਬਿਲਕੁਲ। ਅੱਛਾ ਬਾਈ, ਮੈਨੂੰ ਅੱਜ ਤੁਹਾਨੂੰ ਬੁਲਾਉਣ ਦਾ ਸਾਡਾ ਮੰਤਵ ਇਹ ਹੈ ਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਜਿਹੜੀ ਇੱਕ ਕਲਾਕਾਰ ਦੀ ਨਜ਼ਰ ਹੁੰਦੀ ਆ ਨਾ ਜੀ, ਦੁਨੀਆ ਨੂੰ ਵੇਖਣ ਦੀ, ਉਹ ਬਾਕੀ ਦੁਨੀਆ ਨਾਲੋਂ ਵੱਖਰੀ ਹੁੰਦੀ ਆ। ਤੇ ਅੱਜ ਦਾ ਜਿਹੜਾ ਸਾਡਾ ਮੁੱਦਾ ਆ, ਅੱਜ ਆਪਾਂ ਜਿਹਦੇ ਤੇ ਗੱਲ ਕਰਨੀ ਆ, ਉਹ ਗੱਲ ਕਰਨੀ ਹੈ ਕਿ ਅਸੀਂ ਜ਼ਿੰਦਗੀ 'ਚ ਜਿਹੜੇ ਫੈਸਲੇ ਲੈਂਦੇ ਆ ਜੀ, ਉਹ ਸਾਡੀ ਜ਼ਿੰਦਗੀ ਨੂੰ ਬਣਾਉਂਦੇ ਕਿੱਦਾਂ ਆ ਜਾਂ ਬਰਬਾਦ ਕਿੱਦਾਂ ਕਰਦੇ ਆ। ਕਿਉਂਕਿ ਮੈਨੂੰ ਲੱਗਦਾ ਕਿ ਆਪਾਂ 2 ਤਰੀਕੇ ਦੀ ਚੀਜ਼ਾਂ ਹੁੰਦੀਆਂ, ਇੱਕ ਹੁੰਦੀਆਂ ਜਿਹੜੀ ਸਾਡੇ ਕੰਟਰੋਲ 'ਚ ਨਹੀਂ, ਤੇ ਇੱਕ ਹੁੰਦੀ ਹੈ ਜਿਹੜੀ ਸਾਡੇ ਕੰਟਰੋਲ 'ਚ ਆ। ਪਰ ਅਕਸਰ ਇਨਸਾਨ ਉਸ ਚੀਜ਼ ਨੂੰ ਲੈ ਕੇ ਦੁਖੀ ਹੁੰਦਾ ਜਿਹੜੀ ਸਾਡੇ ਕੰਟਰੋਲ 'ਚ ਹੀ ਨਹੀਂ। ਪਰ ਜਿਹੜੀ ਸਾਡੇ ਕੰਟਰੋਲ 'ਚ ਆ, ਜਿਹਨੂੰ ਅਸੀਂ ਬਦਲ ਸਕਦੇ ਹਾਂ, ਜਿਹੜੇ ਸਾਡੇ ਫੈਸਲੇ ਲੈਣ ਤੋਂ ਬਾਅਦ ਸਾਡੀ ਜ਼ਿੰਦਗੀ ਬਦਲਦੀ ਆ, ਉਹਦੇ ਵੱਲ ਅਸੀਂ ਇੰਨਾ ਧਿਆਨ ਨਹੀਂ ਦਿੰਦੇ।
ਸੋ ਅੱਜ ਜਿਹੜਾ ਮੁੱਦਾ ਸਿਰਫ ਇਹ ਜਿਹਦੇ ਤੇ ਗੱਲਬਾਤ ਕਰਨੀ ਹੈ, ਕਿਉਂਕਿ ਹਰ ਫੈਸਲਾ ਜਿਹੜਾ ਆ ਉਹ ਤੁਹਾਡੀ ਜ਼ਿੰਦਗੀ ਦੀ ਇੱਕ ਝਲਕ ਬਣਦਾ ਆ। ਹਰ ਫੈਸਲਾ ਸਹੀ ਲਿਆ ਜਾਂ ਗਲਤ ਲਿਆ, ਉਹ ਆਉਣ ਵਾਲੀ ਤੁਹਾਡੀ ਜ਼ਿੰਦਗੀ ਕਿੱਧਰ ਨੂੰ ਜਾਣੀ ਆ ਉੱਧਰ ਨੂੰ ਤੁਹਾਡੀ ਮੇਰੇ ਖਿਆਲ ਹਰ ਫੈਸਲੇ ਦੀ ਜਿਹੜਾ ਰਿਜ਼ਲਟ ਆ ਉਹ ਤੁਹਾਡੀ ਆਉਣ ਵਾਲੀ ਜ਼ਿੰਦਗੀ ਤੈਅ ਕਰਦਾ। ਬਿਲਕੁਲ। ਉਹ ਮੈਂ ਤੁਹਾਨੂੰ ਬੁਲਾਇਆ ਕਿਉਂਕਿ ਮੈਂ ਤੁਹਾਡੀ ਜ਼ਿੰਦਗੀ, ਤੁਹਾਡੇ ਘਰ ਦਾ ਮਾਹੌਲ ਦੇਖਿਆ ਹੋਇਆ, ਤੁਹਾਨੂੰ ਬਹੁਤ ਕਰੀਬ ਤੋਂ ਜਾਣਦਾ ਹਾਂ। ਤਾਂ ਕਰਕੇ ਮੈਨੂੰ ਲੱਗਾ ਕਿ ਅੱਜ ਦੇ ਜਿਹੜਾ ਮੁੱਦਾ ਹੈ ਇਹਦੇ 'ਤੇ ਤੁਸੀਂ ਬਹੁਤ ਵਧੀਆ ਗੱਲਬਾਤ ਕਰ ਸਕਦੇ ਹੋ ਕਿ ਸਾਡੇ ਫੈਸਲੇ ਸਾਡੀ ਜ਼ਿੰਦਗੀ ਬਣਾਉਂਦੇ ਕਿੱਦਾਂ ਆ ਜਾਂ ਵਿਗਾੜਦੇ ਕਿੱਦਾਂ ਆ। ਦੇਖੋ ਜੀ, ਫੈਸਲੇ ਹਮੇਸ਼ਾ ਸਾਨੂੰ ਨਾ ਜੇ ਆਪਾਂ ਪੋਜ਼ੀਟਿਵ ਹੋ ਕੇ ਲੈਂਦੇ ਹਾਂ ਤਾਂ ਪੋਜ਼ੀਟਿਵ ਰਿਜ਼ਲਟ ਹੀ ਦੇਣਗੇ। ਜੇ ਫੈਸਲੇ ਆਪਾਂ ਨੈਗੇਟਿਵ ਹੋ ਕੇ ਲੈਣਾ ਜੀ ਤਾਂ ਉਹ ਨੈਗੇਟਿਵ ਰਿਜ਼ਲਟ ਹੀ ਦੇਣਗੇ। ਤੁਸੀਂ ਮੰਨਣਾ ਸ਼ੁਰੂ ਕਰ ਦਿਓ ਮੇਰਾ ਸਿਰ ਦੁਖਦਾ, 20 ਵਾਰ ਦਿਮਾਗ 'ਚ ਕਹਿ ਲਓ ਤੁਸੀਂ ਫੈਸਲਾ ਕਰ ਰਹੇ ਸਿਰ ਦੁਖਦਾ, ਤੁਹਾਡਾ ਸਿਰ ਦੁਖਣ ਲੱਗ ਜਾਊਗਾ। ਕਿਆ ਜੇ ਤੁਹਾਡਾ ਸਿਰ ਦੁਖ ਵੀ ਰਿਹਾ, ਤੁਸੀਂ ਇਹ ਸੋਚਣਾ ਸ਼ੁਰੂ ਕਰ ਲੈ ਸਿਰੇ ਦੁਖਦਾ, ਕਿੱਡੀ ਕੁ ਮੈਂ ਮਰਨ ਲੱਗਿਆ, ਤੁਹਾਡਾ ਸਿਰ ਠੀਕ ਹੋ ਜਾਊਗਾ। ਫੈਸਲੇ ਦੀ ਜਾਣੀ ਕਿ ਉਹ ਸੋਚਣ ਦੇ ਨਜ਼ਰੀਏ ਤੋਂ ਵੀ ਸੋਚਣ ਦੀ ਤਾਕਤ ਐਡੀ ਤਕੜੀ ਹੁੰਦੀ ਆ। ਜਦੋਂ ਫੈਸਲਾ ਕੋਈ ਆਪਾਂ ਕਰਦੇ ਹਾਂ, ਸੋਚਦੇ ਹਾਂ, ਸਾਰਿਆਂ ਨਾਲੋਂ ਪਹਿਲਾਂ ਆਪਾਂ ਅੰਦਰ ਦਾ ਸੋਚੀਏ ਨਾ ਵੀ ਆਪਣੇ ਆਪ ਨੂੰ ਤਿਆਰ ਕਰ ਲਈਏ। ਕਈ ਬੰਦੇ ਉਰੇ ਆ ਵੀ ਥੋਪੀ ਜਾਣਗੇ ਫੈਸਲੇ, ਵਿਦਵਾਨ ਬਣ ਜਾਂਦੇ ਆ। ਵਿਦਵਾਨੀ ਵਿੱਚ ਦਿੱਤੇ ਹੋਏ ਫੈਸਲੇ ਮਾੜੇ ਹੁੰਦੇ ਆ। ਸਮਝਾ ਦਿਓ ਅਗਲੇ ਨੂੰ, ਥੋੜ੍ਹਾ ਬਹੁਤ ਦੱਸ ਦਿਓ ਜੇ ਤੁਸੀਂ ਦੱਸ ਸਕਦੇ ਹੋ। ਜੇ ਤੁਹਾਡੇ ਅੱਲੇ ਪੱਲੇ ਕੁਛ ਵੀ ਨਹੀਂ, ਤੁਸੀਂ ਇੱਥੇ ਰੌਲਾ ਪਾਈ ਚਲੋ ਤੂੰ ਆਹ ਕਰ ਲਾ ਅਗਲਾ ਤੈਨੂੰ ਕੱਲ੍ਹ ਨੂੰ ਆ ਕਹਿੰਦਾ ਤੈਂ ਕੀ ਕਰਿਆ ਆਪਣਾ ਹੁਣ ਤੱਕ। ਬੰਦੇ ਦੇ ਹੱਥ 'ਚ ਗਲਾਸ ਹੋਵੇ ਦਾਰੂ ਦਾ, ਉਹ ਲੋਕਾਂ ਨੂੰ ਕਹੇ ਦਾਰੂ ਛੱਡ ਦੇ ਤੂੰ। ਬਿਲਕੁਲ। ਦਾਰੂ ਦੇ ਗਲਾਸ ਤੋਂ ਹੀ ਮੈਨੂੰ ਲੱਗਦਾ ਕਿ ਇਹ ਤੁਸੀਂ ਬਹੁਤ ਸੋਹਣੀ ਐਗਜ਼ਾਮਪਲ ਚੁੱਕੀ ਆ, ਕਿਉਂਕਿ ਮੈਂ ਅਕਸਰ ਇਹ ਗੱਲ ਮੈਂ ਨਾ ਮੇਰੇ ਤੋਂ ਪਤਾ ਨਹੀਂ ਕਈ ਚੀਜ਼ਾਂ ਹੁੰਦੀਆਂ ਜਿਹੜੇ ਬੰਦੇ ਦੇ ਨਾ ਦਿਲ ਦੇ ਬਹੁਤ ਕਰੀਬ ਹੁੰਦੀਆਂ। ਮੈਂ ਹਰ ਪੋਡਕਾਸਟ ਮੈਨੂੰ ਕਈ ਜਣੇ ਕਹਿੰਦੇ ਵੀ ਆ ਕਿ ਤੂੰ ਗੱਲਾਂ ਰਿਪੀਟ ਕਰਦਾ ਆ, ਪਰ ਚਲੋ ਅਜੇ ਸਿੱਖ ਰਹੇ ਆ ਚੀਜ਼ਾਂ, ਹੈ ਨਾ। ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਕਰ ਰਹੇ ਹੋ ਯਾਰ, ਲੋਕਾਂ ਨੂੰ ਜੋੜ ਰਹੇ ਹੋ, ਇਹ ਬਹੁਤ ਵਧੀਆ ਚੀਜ਼ਾਂ ਸਿੱਖ ਰਹੇ ਆ। ਪਰ ਮੈਂ ਨਾ ਹਰ ਪੋਡਕਾਸਟ 'ਚ ਬੱਚਿਆਂ ਦੀ ਗੱਲ ਜ਼ਰੂਰ ਕਰਦਾ ਜੀ, ਕਿਉਂਕਿ ਮੈਨੂੰ ਲੱਗਦਾ ਕਿ ਇਹ ਜਿਹੜਾ ਇੱਕ ਸਾਡੇ ਜਿਹੜੇ ਬੱਚੇ ਆ ਨਾ, ਸਾਡੇ ਜ਼ਿੰਦਗੀ ਦਾ ਇਹੋ ਜਿਹਾ ਅੰਗ ਆ ਕਿ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਤੋਂ ਨਿਖੇੜ ਕੇ ਨਹੀਂ ਵੇਖ ਸਕਦੇ। ਸਾਡੀ ਹਰ ਫੈਸਲੇ ਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਬੱਚਿਆਂ 'ਤੇ ਪੈਂਦਾ ਜੀ, ਅਤੇ ਸਾਡੇ ਬੱਚਿਆਂ ਵੱਲੋਂ ਕੱਲ੍ਹ ਨੂੰ ਜਿਹੜੇ ਫੈਸਲੇ ਲਏ ਜਾਣਗੇ ਉਹਨਾਂ ਦਾ ਹਰ ਪ੍ਰਭਾਵ ਜਿਹੜਾ ਸਾਡੀ ਜ਼ਿੰਦਗੀ 'ਤੇ ਪਊਗਾ। ਬਿਲਕੁਲ ਬਿਲਕੁਲ। ਅਤੇ ਜਿੱਦਾਂ ਤੁਸੀਂ ਸ਼ਰਾਬ ਦੀ ਗੱਲ ਕੀਤੀ ਕਿ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਕਹਿ ਦਿੰਦੇ ਹਾਂ ਡੰਡਾ ਫੜ ਕੇ, ਹੈ ਨਾ, ਭਈ ਸਾਡਾ ਬੱਚਾ ਨੂੰ, ਭਈ ਆਪ ਤਾਂ ਅਸੀਂ ਆਪਣੀ ਜ਼ਿੰਦਗੀ 'ਚ ਕੁਛ ਕੀਤਾ ਨਹੀਂ, ਪਰ ਅਸੀਂ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਸਾਡਾ ਬੱਚਾ ਮਤਲਬ ਕੋਈ ਸਪੋਰਟਸ ਵੀ ਖੇਡਦਾ ਹੋਵੇ, ਪੜ੍ਹਾਈ 'ਚ ਵੀ ਅਵਲ ਹੋਵੇ, ਮਤਲਬ ਇੱਕ ਜਿੱਦਾਂ ਕਹਿੰਦੇ ਹੁੰਦੇ ਕਿ ਬੱਚੇ ਨੂੰ ਕੈਸ਼ ਕਰਨਾ ਚਾਹੁੰਦੇ ਵੀ ਹਰ ਗੁਣ ਹੋਣਾ ਚਾਹੀਦਾ। ਪਰ ਉਸ ਤੋਂ ਪਹਿਲਾਂ ਬੱਚੇ ਕਹਿੰਦੇ ਹੁੰਦੇ ਕਿ ਬੱਚੇ ਤੁਹਾਡਾ ਕਹਿਣਾ ਨਹੀਂ ਮੰਨਦੇ, ਤੁਹਾਨੂੰ ਫੋਲੋ ਕਰਦੇ ਆ। ਜੇਕਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਜੇ ਸ਼ਰਾਬ ਦਾ ਗਲਾਸ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਰੱਖੋਗੇ ਅਤੇ ਉਹ ਖੈਰ ਕੱਲ੍ਹ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਗਾ ਪਰ ਕਿਵੇਂ ਦਾ ਹੋਊਗਾ, ਪਰ ਪੋਸੀਬਿਲਿਟੀਆਂ ਬਹੁਤ ਜ਼ਿਆਦੀਆਂ ਵੱਧ ਜਾਂਦੀਆਂ ਕਿ ਜੇ ਉਹਨਾਂ ਦੇ ਸਾਹਮਣੇ ਤੁਸੀਂ ਸ਼ਰਾਬ ਪੀਓਗੇ ਤਾਂ ਕੱਲ੍ਹ ਨੂੰ ਉਹ ਵੀ ਪੀਣਗੇ ਨਾ। ਜੇ ਪੀਣਗੇ ਤਾਂ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ, ਪਰ ਜੇ ਉਹਨਾਂ ਦੇ ਸਾਹਮਣੇ ਤੁਸੀਂ ਕਿਤਾਬ ਰੱਖ ਕੇ ਪੜ੍ਹਦੇ ਹੋ ਅਤੇ ਉਹ ਕੱਲ੍ਹ ਨੂੰ ਪੀਣਗੇ ਤਾਂ ਉਹਨੂੰ ਘੱਟੋ ਘੱਟ ਤੁਸੀਂ ਇਹ ਦੱਸ ਸਕਦੇ ਹੋ ਕਿ ਪੁੱਤ ਮੈਂ ਇਹ ਤੋਂ ਦੂਰ ਰਿਹਾ, ਇਹ ਮਾੜੀ ਚੀਜ਼ ਹੈ, ਤੁਸੀਂ ਨਾ ਪੀਓ। ਬਿਲਕੁਲ ਉਹੀ ਤਾਂ ਜਿਹੜੀ ਆਪਾਂ ਪਹਿਲਾਂ ਸ਼ੁਰੂ ਕਰੀ ਦੀ ਗੱਲ, ਉਹ ਸ਼ਰਾਬ ਦਾ ਗਲਾਸ ਹੱਥ ਫੈਸਲਾ ਨਾ ਤੁਹਾਡਾ ਆਪਦਾ। ਉਹ ਬਿਲਕੁਲ ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਵੀ ਸ਼ਰਾਬ ਮਾੜੀ ਆ, ਕਿਉਂਕਿ ਤੁਸੀਂ ਫੈਸਲਾ ਕਰ ਲਿਆ ਪੀਣ ਦਾ, ਤਾਂ ਉਹਦਾ ਰਿਜ਼ਲਟ ਤੁਹਾਨੂੰ ਘਰੋਂ ਹੀ ਮਿਲਣਾ। ਬਿਲਕੁਲ। ਜਦੋਂ ਤੁਹਾਡੇ ਹੱਥ 'ਚ ਗਲਾਸ ਆ, ਤੁਸੀਂ ਕੱਲ੍ਹ ਨੂੰ ਆਪਦੇ ਜਵਾਕ ਨੂੰ ਕਹੋਗੇ ਬਈ ਦਾਰੂ ਨਹੀਂ ਪੀਣੀ ਤਾਂ ਉਹਨੇ ਕੀ ਕਹਿਣਾ, ਬਾਪੂ ਮੈਨੂੰ ਕਾਹਤੇ ਰੋਕਦਾ, ਤੂੰ ਸਾਰੀ ਉਮਰ ਕੀ ਕੀਤਾ। ਬਿਲਕੁਲ। ਤਾਂ ਕਿਉਂਕਿ ਸਾਡਾ ਫੈਸਲਾ ਸੀ ਨਾ। ਜੇ ਉਸੇ ਤਰੀਕੇ ਨੂੰ ਤੁਸੀਂ ਕਿਤਾਬ ਨਾਲ ਜੋੜ ਰਹੇ ਹੋ, ਹੁਣ ਜਿਵੇਂ ਜੇ ਕਿਤਾਬ ਤੁਹਾਡੇ ਹੱਥ 'ਚ ਸਾਰੀ ਉਮਰ ਤੁਸੀਂ ਕਿਤਾਬ ਪੜ੍ਹੀ ਆ ਤਾਂ ਤੁਸੀਂ ਜਵਾਕ ਨੂੰ ਕਹਿ ਸਕਦੇ ਹੋ ਉਹ ਜੇ ਗਲਾਸ ਚੱਕਦਾ ਦਾਰੂ ਦਾ। ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਹਿਣ ਦੀ ਲੋੜ ਨਹੀਂ ਪੈਣੀ, ਖੈਰ ਪਤਾ ਨਹੀਂ ਇੱਥੇ ਪੈਂਦੀ ਹੈ ਜੀ। ਹਾਂ, ਇਹਨਾਂ ਮੁਲਕਾਂ 'ਚ ਪਊਗੀ, ਇੱਥੇ ਪੈਂਦੀ ਹੈ ਇੱਥੇ, ਤੇ ਕਿਉਂਕਿ ਜਿਹੜਾ ਮਾਹੌਲ ਆ ਉਹ ਹੀ ਇੱਦਾਂ ਦਾ ਕਿ ਉਹ ਚੀਜ਼ ਬਦੋ ਬਦੀ ਉਹਨਾਂ ਨੂੰ ਉੱਧਰਲੀਆਂ ਚੀਜ਼ਾਂ ਵੱਲ ਧੱਕ ਕੇ ਲੈ ਕੇ ਜਾਂਦਾ। ਉਰੇ ਦਾ ਮਾਹੌਲ ਬਿਲਕੁਲ ਰੁੱਖਾ ਜੀ। ਮੈਂ ਬਾਈ ਸਾਰੇ ਆਪਾਂ ਪਰਿਵਾਰਾਂ ਵਾਲੇ ਆ, ਦੇਖਦੇ ਹਾਂ ਪਰਿਵਾਰਾਂ ਵਿੱਚ ਨਾ ਜਮਾ ਰੁੱਖਾ ਮਾਹੌਲ ਆ। ਲੋਕ ਆਪਣੇ ਆਪਦੇ ਆਪ 'ਚ ਪਏ ਹੋਏ ਨੇ, ਦੌੜ 'ਚ ਪਏ ਹੋਏ ਨੇ, ਮੈਂ ਇੱਕ ਦੂਜੇ ਤੋਂ ਮੂਹਰੇ ਨਿਕਲ ਜਾ। ਬਿਲਕੁਲ। ਜੇ ਉਹਦੇ ਕੋਲ 70,000 ਦੀ ਗੱਡੀ ਆ, ਮੈਂ 80 ਵਾਲੀ ਲੈ ਲਾਂ। 80 ਵਾਲੀ ਲੈਣਾ। ਉਹ 80 ਵਾਲਾ ਫੈਸਲਾ ਲੈ ਕੇ ਉਹਨਾਂ ਨੇ ਭੁਗਤਣਾ ਵੀ ਆਪ ਆ। 8-8 ਲੱਖ ਦੇ ਘਰ ਲੈ ਰਹੇ ਨੇ। ਲੈਣਾ ਮਾੜੀ ਚੀਜ਼ ਨਹੀਂ, ਪਰ ਮੈਂ ਕਹਿੰਦਾ
ਆਪਦਾ ਜਿਹੜਾ ਤੁਹਾਡੀ ਚਾਦਰ ਆ ਉਹ ਦੇਖ ਕੇ ਲਾਓ ਨਾ। ਬਿਲਕੁਲ। ਜੇ 8 ਲੱਖ ਦਾ ਘਰ ਲੈ ਲਿਆ, ਲੱਖ ਦੀ ਗੱਡੀ ਲੈ ਲਈ, ਹੋਰ ਵੀ ਤਾਂ ਨਿੱਕਾ ਮੋਟਾ ਖਰਚਾ ਹੁੰਦਾ, ਤਾਂ ਭਰਨਾ ਕਿਵੇਂ ਆ? ਭਰਨਾ ਤਾਂ ਆ ਪਿਆ, ਹੁਣ ਡਾਕਾ ਮਾਰ ਕੇ ਥੋੜ੍ਹਾ ਭਰਨਗੇ। ਨਹੀਂ, ਰੌਲਾ ਆਪਾਂ ਢੋਲ ਸਾਹਿਬ ਇਹ ਆ ਨਾ ਕਿ ਤੁਸੀਂ ਗੱਲ ਕਰ ਲਓ, ਇਸ ਤੋਂ ਬਾਅਦ ਮੈਂ ਹਾਂ ਉਹੀ ਮੈਂ ਕਹਿੰਦਾ, ਉਹ ਫੈਸਲਾ ਨਾ ਆਪਣਾ, ਉਹ ਫੈਸਲਾ ਇੰਨਾ ਖਰਚਾ ਆਪਾਂ ਨੇ ਛੇੜ ਲਿਆ ਉਹ, ਤਾਂ ਉਹਦੇ ਵਿੱਚ ਜਵਾਕ ਪਿਸ ਜਾਂਦੇ ਆ। ਤੀਵੀਂ ਮਾਲਕ ਸਵੇਰੇ ਸ਼ਾਮ ਨਿਕਲਦੇ ਆ। ਬਿਲਕੁਲ। ਆਪਾਂ ਰੁੱਖੇ ਬਣ ਤੋਂ ਸ਼ੁਰੂ ਕਰੀ ਦੀ ਗੱਲ। ਜੀ ਜੀ ਬਿਲਕੁਲ। ਸਵੇਰੇ ਸ਼ਾਮ ਘਰੋਂ ਨਿਕਲਦੇ ਆ, ਜਵਾਕਾਂ ਨੂੰ ਟਾਈਮ ਨਹੀਂ ਦੇ ਪਾਉਂਦੇ। ਦੇ ਪਾਉਂਦੇ ਆ, ਦੇ ਪਾਉਂਦੇ ਆ? ਬਿਲਕੁਲ ਨਹੀਂ ਦੇ ਪਾਉਂਦੇ ਨਾ। ਬਿਲਕੁਲ। ਤਾਂ ਉਹ ਜਦੋਂ ਟਾਈਮ ਨਹੀਂ ਦੇ ਪਾਉਂਦੇ, ਤਾਂ ਆਪਾਂ ਫਿਰ ਕੱਲ੍ਹ ਨੂੰ ਜਵਾਕਾਂ ਨੂੰ ਕਿਵੇਂ ਕਹਿ ਦਾਂਗੇ ਵੀ ਸਾਡੇ ਵਰਗੇ ਬਣ ਜਾਓ ਤੁਸੀਂ? ਬਿਲਕੁਲ। ਜੇ ਤੁਹਾਡੇ ਵਰਗੇ ਬਣਨਗੇ, ਤੁਹਾਡੇ ਵਰਗੇ ਰੁੱਖੇ ਬਣਨਗੇ, ਬਿਜ਼ੀ ਰਹਿਣਗੇ। ਉਹ ਜੋ ਆਪਾਂ ਨੂੰ ਦੇ ਰਹੇ ਹਾਂ ਅੱਜ, ਉਹ ਆਪਾਂ ਨੂੰ ਮਿਲਣਾ। ਇਹ ਮੈਨੂੰ ਲੱਗਦਾ ਆਪਾਂ ਨਾ ਹੁਣ ਬਹੁਤ ਸਾਰੀਆਂ ਐਗਜ਼ਾਮਪਲਾਂ ਸਾਡੇ ਸਾਹਮਣੇ ਵੀ ਹੈਗੀਆਂ, ਪਰ ਪ੍ਰੋਬਲਮ ਇਹ ਹੈ ਕਿ ਅਸੀਂ ਵੇਖਣਾ ਹੀ ਨਹੀਂ ਚਾਹੁੰਦੇ। ਅਸੀਂ ਸਾਨੂੰ ਸਭ ਕੁਝ ਦਿਸਦਾ ਹੁੰਦਾ ਆ, ਸਭ ਕੁਝ ਰਿਅਲਾਈਜ਼ ਹੁੰਦਾ, ਪਰ ਸਾਨੂੰ ਸਵੇਰੇ ਉੱਠ ਕੇ ਫਿਰ ਉਹ ਜਿਹੜੀ ਮੈਂ ਇੱਕ ਦੋ ਪ੍ਰੋਗਰਾਮ ਕੀਤੇ, ਉਹਦੇ 'ਚ ਮੈਂ ਆ ਜਿਹੜੀ ਰੈਟ ਰੇਸ ਜਿਹੜੀ ਇਹਨਾਂ ਦੇਸ਼ਾਂ 'ਚ ਹੈਗੀ ਆ ਕਿ ਜੇ ਅਗਲੇ ਕੋਲ 2 ਘਰ ਆ ਤਾਂ ਮੇਰੇ ਕੋਲ 4 ਘਰ ਹੋਣੇ ਚਾਹੀਦੇ ਆ। ਜੇ ਅਗਲੇ ਕੋਲ ਜਿਵੇਂ ਤੁਸੀਂ ਗੱਲ ਕੀਤੀ ਕਿ 80,000 ਵਾਲੀ ਗੱਡੀ ਆ ਤਾਂ ਮੇਰੇ ਕੋਲ 90,000 ਵਾਲੀ ਗੱਡੀ ਆ, ਪਰ ਉਹਦੀ ਕੀਮਤ ਕੌਣ ਭਰ ਰਿਹਾ ਆ? ਆਪਾਂ ਹੀ ਭਰ ਰਹੇ ਹਾਂ ਜੀ ਨਾ। ਨਹੀਂ, ਆਪਾਂ ਵੀ ਨਹੀਂ, ਮੈਨੂੰ ਲੱਗਦਾ ਆਪਣੇ ਬੱਚੇ ਭਰ ਰਹੇ, ਭਰਨਗੇ ਉਹ। ਹਾਂ ਬਿਲਕੁਲ ਭਰ ਰਹੇ ਆ, ਕਿਉਂਕਿ ਆਪਾਂ ਅਕਸਰ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਦੋਵੇਂ ਜੀ ਆ ਉਹ ਦਿਨ ਰਾਤ ਕੰਮ ਕਰਦੇ ਆ। ਮਤਲਬ ਸਵੇਰੇ ਜੇ ਮਾਂ ਚਲੇ ਜਾਂਦੀ ਆ ਤੇ ਸਵੇਰੇ 6 ਵਜੇ ਬੱਚਾ ਜਿਹੜਾ ਆ ਉਹ ਕਿੰਡੀ ਦੇ ਵਿੱਚ ਹੁੰਦਾ ਜਾਂਦਾ ਜੀ। ਬਿਲਕੁਲ। ਦੁਪਹਿਰੇ ਜਦੋਂ ਮਾਂ ਆਉਂਦੀ ਹੈ ਤੇ ਉਦੋਂ ਪਿਓ ਤੁਰ ਜਾਂਦਾ ਆ, ਪਿਓ ਜਾ ਕੇ ਕੰਮ, ਫਿਰ ਸ਼ਾਮਾਂ ਨੂੰ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 6 ਵਜੇ ਤੱਕ ਨਿਆਣੇ ਰਹਿੰਦੇ ਆ ਕਿੰਡੀਆਂ ਦੇ ਵਿੱਚ। ਬਾਅਦ 'ਚੋਂ ਜਦੋਂ ਘਰ ਆਉਂਦੇ ਆ ਨਿਆਣੇ, ਤੇ ਉਦੋਂ ਅਸੀਂ ਉਹਨਾਂ ਦੇ ਹੱਥ 'ਚ ਆਈਪੈਡ ਲੈਪਟਾਪ ਫੜਾ ਦਿੰਦੇ ਵੀ ਸਾਨੂੰ ਤੰਗ ਨਾ ਕਰ ਤੇ ਤੂੰ ਇਹਨਾਂ, ਪਰ ਉਹ ਜਿਹੜੀ ਚੀਜ਼ ਆ, ਜਿਹੜੀ ਟੈਕਨੋਲੋਜੀ ਅਸੀਂ ਉਹਨਾਂ ਮਾਸੂਮ ਦਿਮਾਗਾਂ ਦੇ ਹੱਥ 'ਚ ਫੜਾ ਦਿੰਦੇ ਆ, ਉਹਦੀ ਜਿਹੜੀ ਮੈਨੂੰ ਲੱਗਦਾ ਹੈ ਕਿ ਉਹਦੇ ਜਿਹੜਾ ਕੀ ਕਹਿੰਦੇ ਹੁੰਦੇ ਆ, ਸਾਨੂੰ ਉਹ ਕਿੱਥੇ ਜਾ ਕੇ ਭਰਨਾ ਪਊਗਾ ਜਾਂ ਕਿਹੜੇ ਭਾਅ 'ਚ ਪਊਗੀ, ਉਹ ਸਾਨੂੰ ਦਿਸਦੀ ਨਹੀਂ। ਦਿਖਦੀ ਆ ਜੀ, ਲੋਕ ਦੇਖਣਾ ਨਹੀਂ ਚਾਹੁੰਦੇ। ਹੁਣ ਬੱਚਾ, ਜਿਹੜੀ ਆਪਾਂ ਨੇ ਗੱਲ ਜਿਵੇਂ ਸ਼ੁਰੂ ਕਰੀ ਤੀ, ਹੁਣ ਬੱਚਾ, ਉਹ ਮਾਂ-ਬਾਪ ਕੰਮ ਤੋਂ ਆਉਂਦੇ ਆ ਥੱਕੇ ਹਾਰੇ ਆ, ਉਹਦਾ ਜਵਾਕ ਆ, ਉਹਨੇ ਤਾਂ ਖੇਡਣੀ ਆ ਤੁਹਾਡੇ ਨਾਲ ਨਾ। ਬਿਲਕੁਲ। ਸਕੂਲ ਤੋਂ ਆਉਂਦਾ, ਉਹਦੀ ਐਨਰਜੀ ਆ, ਉਹਨੇ ਕਿਸੇ ਪਾਸੇ ਕੱਢਣੀ ਆ। ਬਿਲਕੁਲ ਬਿਲਕੁਲ। ਹੁਣ ਆਪਾਂ ਛੋਟੇ ਹੁੰਦੇ ਤੇ ਆਪਾਂ ਕੀ ਕਰਦੇ ਤੇ? ਆਪਾਂ ਬਾਹਰ ਖੇਡ ਕੇ ਆਉਂਦੇ, ਬਾਹਰ ਖੇਡ ਕੇ ਜੇ ਖੇਡਣ ਨੂੰ ਨਹੀਂ ਤੀ, ਮੀਂਹ ਪਿਆ ਹੋਇਆ, ਆਪਾਂ ਕਿਸੇ ਨਾਲ ਲੜੇ ਪੈਂਦੇ ਤੇ, ਬਿਲਕੁਲ, ਆਂਢੀ ਗੁਆਂਢੀ ਨਾਲ। ਜੇ ਕਿਸੇ ਨਾਲ ਨਹੀਂ ਲੜਦੇ, ਆਪਦੇ ਭੈਣ ਭਾਈਆਂ ਨਾਲ ਲੜਦੇ ਤੇ। ਬਿਲਕੁਲ ਲੜਦੇ ਤੇ ਨਾ। ਬਿਲਕੁਲ। ਅੱਜ ਕੱਲ੍ਹ ਕੀ ਹੈ ਇੱਥੇ? ਉਹ ਪਹਿਲਾਂ ਤਾਂ ਹੈ ਉਹ ਸਭ ਦੇ ਇੱਕ ਨੌਰੇ ਜੀ। ਬਿਲਕੁਲ। ਵੱਧ ਤੋਂ ਵੱਧ 2 ਹੋਣਗੇ। ਜੇ ਉਹਨਾਂ ਨੂੰ ਵੀ, ਉਹਨੇ ਆਪਦਾ ਲੈਪਟਾਪ ਲਿਆ ਹੋਇਆ, ਉਹਨੇ ਆਪਦਾ ਲੈਪਟਾਪ ਲਿਆ ਹੋਇਆ, ਉਹ ਆਪਦੇ ਆਈਪੈਡ 'ਚ ਦੇਖਦਾ, ਆਪਦੇ ਫੋਨ 'ਚ ਦੇਖਦਾ, ਤਾਂ ਮਾਂ-ਬਾਪ ਨਹੀਂ ਕਹਿਣਾ ਮੈਂ ਥੱਕਿਆ ਹੋਇਆ, ਲੱਭੀ ਨਾ ਲੱਗੀ ਮੇਰੇ। ਮਾਂ ਨਹੀਂ ਕਹਿਣਾ ਉਹ ਟੀਵੀ ਲਾ ਕੇ ਦੇਖ ਲਾ, ਮੈਂ ਕੰਮ ਤੇ ਜਾਣਾ, ਮੈਂ ਕੰਮ ਤੋਂ ਆਈ ਹਾਂ। ਬਿਲਕੁਲ। ਕਿਉਂਕਿ ਉਹ ਆਪਣੇ ਫੈਸਲੇ ਤੋਂ ਸ਼ੁਰੂ ਹੋਇਆ ਸੀਗਾ। ਘਰ ਵੱਡਾ ਲੈ ਲਿਆ, ਮਾੜੀ ਚੀਜ਼ ਨਹੀਂ ਕਰ ਲੈਣਾ, ਗੱਡੀ ਲੈਣੀ ਮਾੜੀ ਚੀਜ਼ ਨਹੀਂ। ਕੀ ਤੁਸੀਂ ਘਰ ਬਣਾਉਂਦੇ ਜਵਾਕਾਂ ਤੋਂ ਦੂਰ ਹੋ ਗਏ? ਬਿਲਕੁਲ। ਇਹ ਸੋਚਣ ਦੀ ਲੋੜ ਆ। ਉਹੀ ਗੱਲ ਆ ਨਾ, ਫਿਰ ਗੱਲ ਤੇ ਫਿਰ ਉਹੀ ਆ ਗਈ ਵੀ ਫੈਸਲਾ ਵੀ ਅਸੀਂ ਪ੍ਰਾਇਓਰਟਾਈਜ਼ ਕੀ ਕਰਦੇ ਆ। ਪ੍ਰਾਇਓਰਟਾਈਜ਼ ਜਿਹੜੀ ਆ, ਸਾਡੇ ਲਈ ਡਾਲਰ ਜ਼ਿਆਦਾ ਕੀਮਤੀ ਹੈ ਕਿ ਸਾਡੇ ਲਈ ਸਾਡੀ ਔਲਾਦ ਜ਼ਿਆਦਾ ਕੀਮਤੀ ਆ? ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਜੇ ਅੱਜ ਅਸੀਂ ਉਹ ਗੋਰਿਆਂ ਵਾਲੀ ਦੌੜ 'ਚ ਪੈ ਗਏ, ਮੇਰੇ ਖਿਆਲ ਗੋਰੇ ਤਾਂ ਫਿਰ ਵੀ ਉਹਨਾਂ ਦਾ ਕਲਚਰ ਹੀ ਹੋ ਰਿਹਾ। ਗੋਰੇ ਆਪਾਂ ਤੋਂ ਬਹੁਤ ਵਧੀਆ ਨੇ, ਬਹੁਤ ਵਧੀਆ। ਤੁਸੀਂ ਕਦੇ ਪਾਰਕ ਜਾਇਓ ਸ਼ਾਮ ਨੂੰ, ਬਿਲਕੁਲ, ਬੇਸ਼ੱਕ ਉਹਨਾਂ ਦੇ ਆਪਣੇ ਟ੍ਰੇਡ ਵਾਲੇ ਜਿਹੜੇ ਕੰਮ ਵਾਲੇ ਕੱਪੜੇ ਪਾਏ ਹੋਏ ਹੋਣਗੇ, ਹਾਂ ਉਹ ਪਾ ਕੇ ਆਉਂਦੇ, ਬੱਚਿਆਂ ਨੂੰ ਨਾਲ ਲੈ ਕੇ ਆਉਣਗੇ ਪਾਰਕ 'ਚ। ਬਿਲਕੁਲ ਬਿਲਕੁਲ। ਆਪਣਾ ਬੰਦਾ ਨਹੀਂ ਪਾਰਕ 'ਚ ਦਿਖੂ ਉੱਥੇ ਕੋਈ। ਮੈਂ ਬਿਲਕੁਲ ਉਹੀ ਕਹਿ ਰਿਹਾ ਨਾ ਕਿ ਸਾਡਾ ਫੈਸਲਾ ਇਹ ਹੈ ਕਿ ਅਸੀਂ ਹੁਣ ਸ਼ਾਇਦ ਅਸੀਂ ਡਾਲਰਾਂ ਨੂੰ ਪ੍ਰਾਇਓਰਟਾਈਜ਼ ਦਿੰਦੇ ਆ ਆਪਣੇ ਬੱਚਿਆਂ ਤੋਂ, ਤੇ ਕੱਲ੍ਹ ਨੂੰ ਮਤਲਬ ਅੱਜ ਵੀ ਅੱਜ ਕੱਲ੍ਹ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਐਗਜ਼ਾਮਪਲਾਂ ਕਿ ਮਾਂ ਪਿਓ ਰੋਂਦੇ ਆ ਕਿ ਅਸੀਂ ਸਾਰੀ ਉਮਰ ਇਹਨਾਂ ਨੂੰ ਕਮਾ ਕੇ ਦੇ ਦਿੱਤਾ ਤੇ ਹੁਣ ਸਾਡੇ ਨਿਆਣੇ ਨਹੀਂ ਪੁੱਛਦੇ। ਤੇ ਇੱਦਾਂ ਦੇ ਮਾਂ ਪਿਓ ਵੀ ਇੱਥੇ ਹੈਗੇ ਆ। ਮੈਂ ਖਾਸ ਕਰਕੇ ਮੈਂ ਬੜੇ ਇੱਦਾਂ ਦੇ ਮਾਂ ਪਿਓ ਜਾਣਦਾ ਆ ਜਿਹੜੇ ਕੰਮ ਘੱਟ ਕਰਦੇ ਆ। ਮਤਲਬ ਜਿੰਨਾ ਕੁ, ਜਿੱਦਾਂ ਆਪਾਂ ਕਿਹਾ ਵੀ ਲੋੜ ਅਨੁਸਾਰ ਕਰੋ ਜੀ, ਚਾਦਰ ਕੰਮ ਕਰਨਾ ਜ਼ਰੂਰੀ, ਕੰਮ ਤੋਂ ਬਿਨਾਂ ਸਰਦਾ ਨਹੀਂ। ਪਰ ਉਹ ਚਾਦਰ ਵੇਖ ਕੇ ਪੈਰ ਪਸਾਰਦੇ ਆ। ਜਿਹੜੀ ਮੈਂ ਇੱਕ ਪੋਡਕਾਸਟ ਕੀਤਾ ਸੀ, ਉਹ 'ਚ ਬਾਈ ਨੇ ਇਹ ਕਿਹਾ ਸੀ ਕਿ ਘਰ ਉਹ ਲਓ ਜਿਸ 'ਚ ਤੁਹਾਨੂੰ ਨੀਂਦ ਸੌਖੀ ਹੁੰਦੀ ਹੈ। ਜੇ 8 ਲੱਖ ਦਾ ਜਾਂ ਮਿਲੀਅਨ ਦਾ ਘਰ ਤੁਸੀਂ ਲੈਂਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਬਾਅਦ 'ਚੋਂ ਇਹੀ ਟੈਨਸ਼ਨ ਰਹਿੰਦੀ ਹੈ ਵੀ ਮੈਂ ਕਿਸ਼ਤਾਂ ਕਿੱਥੋਂ ਉਤਾਰਨੀਆਂ ਆ। ਤਾਂ ਉਹਦੀ ਜਗ੍ਹਾ 'ਤੇ ਇੱਦਾਂ ਦੇ ਮਾਂ ਪਿਓ ਜਿਨ੍ਹਾਂ ਨੇ 5-5 ਲੱਖ ਦੇ ਘਰ ਰਹੇ ਆ,
ਕਈ ਵਾਰ ਤਾਂ ਮਾਵਾਂ ਜਿਹੜੀਆਂ ਉਹ ਕੰਮ ਹੀ ਨਹੀਂ ਕਰਦੀਆਂ ਕਿ ਸਾਡੇ ਬੱਚੇ ਨੂੰ ਸਾਡੀ ਲੋੜ ਆ। ਉਸ ਤੋਂ ਬਾਅਦ ਜਦੋਂ ਬਾਪੂ ਘਰ ਆਉਂਦਾ ਆ ਤਾਂ ਉਹ ਹਰ ਰੋਜ਼ ਸ਼ਾਮਾਂ ਨੂੰ ਬੱਚੇ ਨੂੰ ਗਰਾਊਂਡ ਲੈ ਕੇ ਜਾਂਦਾ ਆ, ਘੰਟਾ ਉੱਥੇ ਲਵਾਉਂਦਾ ਆ, ਆਪ ਖੇਡਦਾ ਆ, ਉਹਦੇ ਨਾਲ ਜਿਹੜਾ ਉਹ ਇੱਕ ਬੌਂਡ ਬਣਾਉਂਦਾ। ਤਾਂ ਉਹਨਾਂ ਦੇ ਬੱਚੇ ਜਿਹੜੇ ਆ, ਉਹਨਾਂ ਦੀ ਬੱਚਿਆਂ ਦੀ ਜਿਹੜੀ ਉਹਨਾਂ ਦੇ ਬੱਚਿਆਂ ਦੀ ਤੁਸੀਂ ਲਿਆਕਤ ਵੇਖਿਓ, ਉਹਨਾਂ ਦੇ ਬੱਚਿਆਂ 'ਚ ਬਿਹੇਵ ਕਰਨ ਦਾ ਤਰੀਕਾ ਵੇਖਿਓ, ਉਹ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਉਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੀ, ਉਹ ਆਪਣਾ ਫਰਜ਼ ਆ। ਬੱਚਾ ਤਾਂ ਜੰਮਦਾ ਆਪਾਂ ਨੇ, ਬਿਲਕੁਲ, ਕਿ ਜੰਮ ਕੇ ਬੱਚੇ ਦੇ ਆਪਾਂ ਮਾਂ ਪਿਓ ਬਣ ਗਏ। ਬਿਲਕੁਲ, ਘਰ ਲੈ ਲਿਆ ਆਪਾਂ ਨੇ, ਘਰ ਦੇ ਮਾਲਕ ਆਪਾਂ ਪਹਿਲੇ ਦਿਨ ਬਣ ਗਏ। ਹਾਂ ਬਿਲਕੁਲ, ਕਿ ਬੱਚਾ ਜੰਮ ਕੇ ਆਪਾਂ ਮਾਂ ਪਿਓ ਬਣ ਗਏ ਨਾ। ਮਾਂ ਪਿਓ ਬਣਨੋਂ ਤਾਂ ਮੈਨੂੰ ਲੱਗਦਾ ਸਾਰੀਆਂ ਉਮਰਾਂ ਲੰਘ ਜਾਂਦੀਆਂ। ਉਹ ਉਦੋਂ ਬਣਾਂਗੇ ਜਦੋਂ ਬੱਚੇ ਨੇ ਸਮਝ ਲਿਆ ਵੀ ਮਾਂ ਬਾਪ ਮੇਰੇ ਵਰਗੇ ਨੇ। ਬਿਲਕੁਲ ਬਿਲਕੁਲ, ਕਿ ਮਾਂ ਮੇਰੇ ਨਾਲ ਬੈਠ ਕੇ ਜੋ ਮੈਂ ਕਰਨਾ ਚਾਹਣਾ, ਬੱਚਾ ਸੋਚਦਾ ਕਰਦੀ ਆ, ਉਹ ਜੋ ਮੈਂ ਖੇਡਣਾ ਮੇਰੇ ਨਾਲ ਖੇਡਦੀ ਆ, ਬਾਪ ਮੇਰੇ ਨਾਲ ਖੇਡਦਾ। ਬੱਚੇ ਨੂੰ ਜੀ ਬੱਚਾ ਬਣਾਉਣ ਵਾਸਤੇ ਕਾਰਟੂਨ ਲਾ ਕੇ ਦਵੋ ਥੋੜੇ ਸਮੇਂ ਲਈ, ਪਰ ਕਾਰਟੂਨ ਬਣਾਉਣ ਲਈ ਪਹਿਲਾਂ। ਬਿਲਕੁਲ ਬਿਲਕੁਲ, ਤੁਹਾਨੂੰ ਕਾਰਟੂਨ ਬਣਨਾ ਪਾਉਣਾ ਲਈ। ਗੋਰਿਆਂ ਨੂੰ ਆਪਾਂ ਕਹਿ ਦਿੰਦੇ ਆ, ਵੱਡੀ ਐਗਜ਼ਾਮਪਲ ਦਿੰਦੇ ਆ ਗੋਰਿਆਂ ਦੀ, ਵੀ ਗੋਰੇ ਤਾਂ ਆਏ ਆ ਵਾ। ਕਦੇ ਜਾ ਕੇ ਪਾਰਕਾਂ 'ਚ ਦੇਖਿਓ ਗੋਰਿਆਂ ਨੂੰ, ਕਦੇ ਸ਼ੋਪਿੰਗ ਸੈਂਟਰ ਜਾ ਕੇ ਦੇਖਿਓ ਗੋਰਿਆਂ ਨੂੰ, ਜਵਾਕਾਂ ਨੂੰ ਕਿਵੇਂ ਧਿਆਨ ਨਾਲ ਰੱਖਦੇ ਆ ਉਹ। ਗੋਰਿਆਂ ਦੇ ਮੁਲਕ 'ਚ ਆ ਗਏ, ਗੋਰਿਆਂ ਵਰਗੇ ਬਣਨਾ ਚਾਹੁੰਦੇ ਆਪਾਂ, ਪਰ ਬਣ ਨਹੀਂ ਰਹੇ, ਫਿਰ ਵੀ ਦੋਗਲੇ ਆ ਯਾਰ ਆਪਾਂ। ਬਿਲਕੁਲ ਬਿਲਕੁਲ, ਉਹ ਗੱਲ ਤਾਂ ਉਹੀ ਆ ਗਈ ਨਾ ਕਿ ਫੈਸਲਾ ਅਮੀਰ ਬਣ ਕੇ ਆਪਾਂ ਨਾ ਦਿਖਾਉਣਾ ਚਾਹੁੰਦੇ ਆ, ਕਿਸੇ ਨੂੰ ਦਿਖਾਉਣਾ ਚਾਹੁੰਦੇ ਆ, ਅਮੀਰੀ ਦਿਖਾਉਣਾ ਚਾਹੁੰਦੇ ਆ। ਬੱਚੇ ਫਿਰ ਵੀ ਪਾਲਣਾ ਚਾਹੁੰਦੇ ਆ ਉਹ ਗੋਰਿਆਂ ਵਾਂਗ, ਫਿਰ ਵੀ ਆਪਾਂ ਗੋਰਿਆਂ ਵਾਂਗ ਨਹੀਂ ਪਾਲ ਰਹੇ। ਉਹ ਗੱਲ ਤਾਂ ਉਹੀ ਦੋਗਲਾਪਨ ਆ ਨਾ, ਕਿ ਜੇ ਕੱਲ ਨੂੰ ਬੱਚਾ ਜੇ ਬੱਚਾ ਸਾਡੇ ਨਾਲ ਉਹ ਬੌਂਡ ਨਹੀਂ ਬਣਾਉਂਦਾ ਤੇ ਫਿਰ ਅਸੀਂ ਕਸੂਰ ਬੱਚੇ ਨੇ ਛਿੱਤਰ ਮਾਰਨੇ ਕੱਲ ਨੂੰ। ਹਾਂ, ਕਸੂਰ ਅਸੀਂ ਕਰਨਾ ਆ, ਕਸੂਰਵਾਰ ਠਹਿਰਾਉਣਾ ਇੱਥੋਂ ਦੇ ਦੇਸ਼ ਦੇ ਮਾਹੌਲ ਨੂੰ, ਵੀ ਇੱਥੋਂ ਦਾ ਮਾਹੌਲ ਹੀ ਬੱਚਾ ਜਿਹੜਾ ਇੱਥੇ ਦਾ ਪਲਿਆ ਹੋਇਆ ਨਾ, ਬੇਸ਼ੱਕ ਆਪਾਂ ਉਹਦੇ ਸਿੱਧਾ ਥੱਪੜ ਨਹੀਂ ਮਾਰਦੇ। ਬਿਲਕੁਲ, ਸਿੱਧਾ ਥੱਪੜ ਮਾਰਨਾ ਚਾਹੀਦਾ। ਮੈਂ ਕਹਿੰਦਾ ਆਪਾਂ ਬੱਚੇ ਤੇ ਸਿੱਧਾ ਥੱਪੜ ਨਹੀਂ ਮਾਰਦੇ, ਪਰ ਬੱਚਾ ਆਪਣੇ ਸਿੱਧਾ ਥੱਪੜ ਮਾਰੂਗਾ, ਸਿੱਧਾ ਮਾਰਦਾ। ਬਿਲਕੁਲ ਮਾਰੂਗਾ ਆਪਣੇ, ਦੇਖ ਲਿਓ। ਬਿਲਕੁਲ, ਬਹੁਤ ਸਾਰੇ। ਮੈਂ ਉਬਰ ਚਲਾਉਂਦਾ ਰਿਹਾ ਜੀ, ਉਬਰ ਦੇ ਵਿੱਚ ਮੈਂ ਕੌੜੀ ਲੱਗੂਗਾ ਸਭ ਨੂੰ ਇਹ, ਮੈਂ ਐਸੀਆਂ ਆਪਣੀਆਂ ਬੱਚੀਆਂ ਚੱਕੀਆਂ ਨੇ, ਆਪਾਂ ਕੌੜੀਆਂ ਕਰਨ, ਮੈਂ ਐਸੀਆਂ ਬੱਚੀਆਂ ਚੱਕੀਆਂ ਨੇ, ਉਹ ਪਤਾ ਨਹੀਂ ਗੋਰੇ ਨਾਲ ਬੈਠੀਆਂ ਨੇ ਜਾਂ ਕਾਲੇ ਨਾਲ ਬੈਠੀਆਂ ਨੇ। ਉਮਰ ਕੀ ਉਹਨਾਂ ਦੀ, ਕੋਈ 16 ਸਾਲ ਦੀ, ਕੋਈ 18 ਸਾਲ ਦੀ। ਬਿਲਕੁਲ, ਉਬਰ ਦੇ ਵਿੱਚ ਮੈਂ 4-5 ਸਾਲ ਉਬਰ ਚਲਾਈ ਆ, ਤੇ ਉਹ ਕਿਹਨਾਂ ਦੇ ਜਵਾਕ ਨੇ, ਉਹ ਸਾਡੇ ਜਵਾਕ ਨੇ। ਉਹ ਸ਼ਰਮ ਆ ਜਾਂਦੀ ਦੇਖ ਕੇ ਵਿੱਚ ਬੈਠਿਆਂ ਨੂੰ, ਕਿਉਂਕਿ ਉਹ ਜਿਹੜੇ ਜਦੋਂ ਉਹ ਜਿਹੜੀਆਂ 16 ਸਾਲ ਦੀਆਂ ਬੱਚੀਆਂ ਉਹ ਨਾਈਟ ਆਊਟ ਕਰਦੀਆਂ, ਤੇ ਉਦੋਂ ਵੀ ਸਾਡੇ ਉਹਦੇ ਜਿਹੜੇ ਮਾਂ ਪਿਓ ਉਹ ਕੰਮਾਂ ਤੇ ਹੁੰਦੇ ਆ। ਨਹੀਂ, ਉਹ ਮਾਡਰਨ ਬਣ ਗਏ ਜੀ। ਉਹਨਾਂ ਨੂੰ ਉਹ ਚੀਜ਼ ਦੀ ਸਮਝ ਲੱਗੇ ਨਹੀਂ ਰਹੀ। ਕੰਮਾਂ ਤੇ ਹੋਣਗੇ, ਕੰਮਾਂ ਤੇ ਕਿਉਂ ਨੇ, ਕਿਉਂਕਿ ਮਿਲੀਅਨ ਦਾ ਘਰ ਲੈ ਲਿਆ ਜੀ, ਘਰ ਲੈ ਲਿਆ। ਬਿਲਕੁਲ ਬਿਲਕੁਲ, ਫਿਰ ਉਹੀ ਫੈਸਲਾ ਤੇ ਸੋਚ ਵੀ ਕਰ ਲਈ ਨਾ ਉਹਨਾਂ ਨੇ ਇੱਕ, ਉਰੇ ਆ ਮੁਲਕ 'ਚ ਆਇਆ ਗੋਰੇ ਬਣਨਾ ਆ ਜੀ। ਬਿਲਕੁਲ, ਉਹ ਇੱਕ ਸੋਚ ਵੀ ਬਣਾ ਲਈ ਉਹਨਾਂ ਨੇ, ਜਿਹੜੀ ਕਿ ਗਲਤ ਆ, ਜਿਹਦੇ ਰਿਜ਼ਲਟ ਗਲਤ ਆਉਣਗੇ। ਬਿਲਕੁਲ, ਉਹ ਲੋਕ ਉਹ ਨੇ ਜਿਨ੍ਹਾਂ ਨੂੰ ਸਾਡੀ ਜੜ ਦਾ ਹੀ ਨਹੀਂ ਪਤਾ। ਮੈਂ ਗੁਰਮੁਖ ਭਾਈ ਇੱਥੇ ਤੁਹਾਡੇ ਘਰ ਦੀ ਐਗਜ਼ਾਮਪਲ ਦੇਵਾਂ। ਮੈਂ ਕਈ ਵਾਰਾਂ ਤੁਹਾਡੇ ਘਰ ਗਿਆ ਆ, ਤਾਂ ਮੈਨੂੰ ਉੱਥੇ ਲੱਗਦਾ ਹੁੰਦਾ ਕਿ ਜਿਵੇਂ ਪੰਜਾਬ ਦੇ ਪਿੰਡਾਂ 'ਚ ਨਹੀਂ ਬੈਠੇ, ਉੱਦਾਂ ਦਾ ਤੁਹਾਡੇ ਘਰ ਦਾ ਮਾਹੌਲ ਆ। ਮੈਂ ਆਪਣੇ ਦੋਸਤਾਂ ਨੂੰ ਦੱਸਦਾ ਕਿ ਬਾਈ ਹੁਣਾਂ ਦਾ ਜੋ ਘਰ ਜਾਈਏ ਨਾ, ਅਤੇ ਹਰ ਵੇਲੇ ਇਹ ਐਸੇ ਬਿਜ਼ੀ ਦੇਸ਼ਾਂ 'ਚ ਵੀ ਜੇ ਆਪਾਂ ਘਰ ਜਾਈਏ ਕਿਸੇ ਦੇ, ਤਾਂ ਮੈਨੂੰ ਲੱਗਦਾ ਨਹੀਂ, ਕਈ ਵਾਰਾਂ ਤਾਂ ਕੋਈ ਦੋਵੇਂ ਜੀਅ ਘਰ ਨਹੀਂ ਮਿਲਦੇ, ਨਹੀਂ ਤਾਂ ਇੱਕ ਅੱਧਾ ਜੀਅ ਮਿਲਦਾ, ਪਰ ਬਾਈ ਹੁਣਾਂ ਦੇ ਘਰ ਦੇ ਵਿੱਚ ਹਰ ਵੇਲੇ 4 ਤੋਂ 5 ਜੀਅ ਰਹਿੰਦੇ ਆ। ਮੈਨੂੰ ਲੱਗਦਾ ਇਕੱਠੇ ਤੁਸੀਂ 8-10 ਜੀਅ ਰਹਿੰਦੇ ਹੋ। 11 ਜਣੇ ਰਹਿੰਦੇ ਅਸੀਂ, 11 ਜਣੇ ਰਹਿੰਦੇ ਆ। ਅਤੇ ਬਾਈ ਹੁਣਾਂ ਦੀ ਜਿਹੜੀ ਧੀ ਆ ਜਾਂ ਇਹਨਾਂ ਦਾ ਭਤੀਜਾ ਆ, ਉਹਨਾਂ ਦੇ ਬੱਚਿਆਂ ਦਾ ਸੁਭਾਅ ਆ, ਉਹ ਵਧੋ ਵਧੀ ਤੁਹਾਨੂੰ ਪਤਾ ਲੱਗੂਗਾ ਕਿ ਕਿਉਂਕਿ ਤੁਸੀਂ ਉਹਨਾਂ 'ਤੇ ਕੰਮ ਕੀਤਾ ਜੀ। ਚਲੋ ਪਹਿਲਾਂ ਮੈਂ ਪਰਿਵਾਰ ਦੀ ਦੱਸਦਾ। ਅਸੀਂ 11 ਜਾਣੇ ਆ ਜੀ, ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਜਾਂ ਵੈਸੇ ਸਾਡਾ ਤਾਂ ਰੋਜ਼ ਦਾ ਹੀ ਪ੍ਰੋਗਰਾਮ ਹੁੰਦਾ। ਬਿਲਕੁਲ, ਤੇ ਗੱਡੀਆਂ ਜਿਵੇਂ 8-9 ਗੱਡੀਆਂ ਖੜਦੀਆਂ ਨੇ, ਤਾਂ ਆਂਢ ਗੁਆਂਢ ਨੂੰ ਪਤਾ ਵੀ ਪਹਿਲਾਂ ਹੁੰਦਾ ਸੀ ਵੀ ਇਹ ਡੇਲੀ ਦੀ ਕੋਈ ਪਾਰਟੀ ਚੱਲਦੀ ਆ। ਸਾਡੇ 40-45 ਰੋਟੀਆਂ ਲੈਂਦੇ ਨੇ ਇੱਕ ਟਾਈਮ ਦੀਆਂ। ਅੱਛਾ ਜੀ, ਕੀ ਬਾਤ ਆ। ਜਦੋਂ ਆਂਢ ਗੁਆਂਢ ਨੂੰ ਪਤਾ ਲੱਗਦਾ, ਹੁਣ ਤੇ ਪਿੰਡਾਂ ਦੇ ਚੌਂਕਿਆਂ 'ਚ ਨਹੀਂ ਇੰਨੀਆਂ ਲੱਗਦੀਆਂ, ਪਿੰਡ 'ਚ ਨਹੀਂ ਲੈਂਦੀਆਂ ਜੀ, ਨਹੀਂ ਲੱਗਦੀਆਂ। ਬਿਲਕੁਲ ਬਾਈ, ਜਦੋਂ ਆਂਢ ਗੁਆਂਢ ਨੂੰ ਪਤਾ ਲੱਗਿਆ ਨਾ, ਜੇ ਉਹਨਾਂ ਨੇ ਪੁੱਛਿਆ ਪਹਿਲਾਂ ਵੀ ਤੁਸੀਂ ਰੋਟੀ ਡੇਲੀ ਦੀ ਬਾਹਰੋਂ ਲੈ ਕੇ ਆਉਣੇ, ਮੇਰੇ ਜਿਵੇਂ ਘਰ ਵਾਲੀ ਤੇ ਸਾਡੇ ਭਰਜਾਈ, ਉਹਨਾਂ ਨੇ ਕਿਹਾ, ਕਹਿੰਦੇ ਨਹੀਂ ਜੀ ਘਰੇ ਬਣਦੀਆਂ ਨੇ। ਬੰਦੇ ਸ਼ੌਕ ਹੋ ਜਾਂਦੇ ਆ ਵੀਰੇ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਉਹ ਮਾਹੌਲ ਆਪਾਂ ਨੇ ਆਪ ਬਣਾਉਣਾ ਜੀ, ਉਹ ਫੈਸਲਾ ਆਪਣਾ ਹੋਣਾ ਚਾਹੀਦਾ, ਆਪਣਾ ਫੈਸਲਾ ਹੋਣਾ ਜੀ। ਤਾਂ ਉਹੀ ਜਿੱਦਾਂ ਕਿ ਕੰਮ ਜਿੰਨਾ ਜ਼ਰੂਰੀ ਆ ਓਨਾ ਕਰੋ, ਪਰ ਪ੍ਰਾਇਓਰਟਾਈਜ਼ ਜਿਹੜਾ ਹੈ ਉਹ ਮੈਂ ਦੁਬਾਰਾ ਹਰ ਪੋਡਕਾਸਟ 'ਚ ਰੌਲਾ ਪਾਉਂਦਾ ਆ, ਕਿਉਂਕਿ ਇਹ ਸਾਡੇ ਅਣਗਿਣਤ ਅਸੀਂ ਇੱਥੇ ਐਗਜ਼ਾਮਪਲਸ ਵੇਖੀਆਂ ਹੋਈਆਂ ਕਿ ਬਾਅਦ 'ਚੋਂ ਤੁਹਾਡੇ ਬੈਂਕਾਂ 'ਚ ਪਏ ਮਿਲੀਅਨ ਡਾਲਰ ਵੀ ਨਾ, ਉਹ ਤੁਹਾਨੂੰ ਜਿਹੜੇ ਕੱਖਾਂ ਤੋਂ ਵੀ ਹੌਲੇ ਲੱਗਦੇ ਆ। ਉਹ ਕਾਗਜ਼ ਹੈ ਜੀ, ਉੱਥੇ ਕਾਗਜ਼ ਹੀ ਆ। ਬਿਲਕੁਲ, ਫੋਨ 'ਚ ਤਾਂ ਨੰਬਰ ਆ, ਉਹ
ਬੈਂਕ 'ਚ ਪਿਆ ਕਾਗਜ਼ ਆ, ਕਾਗਜ਼ ਹੈ, ਬਿਲਕੁਲ ਕਮਾਇਆ ਤਾਂ ਉਹ ਆ ਤੁਹਾਡਾ ਜੋ ਤੁਸੀਂ ਅੱਜ ਹੰਢਾ ਰਹੇ ਹੋ। ਬਿਲਕੁਲ ਬਿਲਕੁਲ। ਉਹਦੇ ਵਿੱਚ ਤੁਹਾਡੀ ਦੇਹ ਵੀ ਹੋ ਸਕਦੀ ਆ, ਤੁਹਾਡਾ ਸਮਾਜ ਵੀ ਹੋ ਸਕਦਾ, ਤੁਹਾਡਾ ਪਰਿਵਾਰ ਵੀ ਹੋ ਸਕਦਾ ਤੇ ਤੁਹਾਡੇ ਬੱਚੇ ਵੀ ਆ। ਬਿਲਕੁਲ। ਮੈਂ ਨਾ ਇੱਕ ਬਾਈ ਦੀ ਗੱਲ ਸੁਣੀ ਸੀ, ਉਹਨੇ ਬੜੀ ਸੋਹਣੀ ਗੱਲ ਕੀਤੀ, ਕਹਿੰਦੇ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਸ਼ੁਰੂ ਕਰੋ, ਕਿਉਂਕਿ ਜੇ ਤੁਹਾਡੇ ਬੱਚੇ ਲਾਇਕ ਹੋਏ ਨਾ ਤੇ ਜੇਕਰ ਮਤਲਬ ਜੇ ਬੱਚੇ ਤੁਹਾਡੇ ਨਾਲਾਇਕ ਹੋਏ ਤੇ ਜਿਹੜੇ ਤੁਹਾਡੇ ਮਿਲੀਅਨ ਡਾਲਰਸ ਤੁਸੀਂ ਉਹਨਾਂ ਨੂੰ ਕਮਾ ਕੇ ਦਿੱਤੇ, ਉਹਨਾਂ ਛੱਡਣਾ ਕੱਖ ਵੀ ਨਹੀਂ, ਉਹ ਖਤਮ ਨਹੀਂ, ਉਹ ਖਤਮ ਕਰ ਦੇਣੇ ਉਹਨਾਂ ਨੂੰ ਵੈਲਿਊ ਨਹੀਂ ਪਤਾ ਨਾ। ਤੁਸੀਂ $100 10 ਘੰਟੇ ਲਾ ਕੇ ਕਮਾਇਆ, ਉਹਨਾਂ ਨੇ $100 1 ਸਕਿੰਟ 'ਚ, 1 ਸਕਿੰਟ 'ਚ ਉਹਨਾਂ ਨੂੰ ਉਹ ਵੈਲਿਊ ਬਸ, ਉਹ 1 ਸਕਿੰਟ ਦੇ ਲਓ, ਤੁਹਾਡੇ 10 ਘੰਟੇ, ਆਹ ਫਰਕ ਆ। ਬਿਲਕੁਲ ਬਿਲਕੁਲ। ਤੇ ਉਹ ਕਹਿੰਦੇ ਕਿ ਜੇ ਬੱਚਾ ਲਾਇਕ ਹੋਇਆ ਤਾਂ ਤੁਸੀਂ ਉਹਨੂੰ ਭਾਵੇਂ ਡਾਲਰ ਨਾ ਦਿੱਤੇ ਹੋਏ ਤੇ ਉਹਨੇ ਕਮਾ ਲੈਣੇ ਆ, ਕਿਉਂਕਿ ਗੱਲ ਤਾਂ ਸ਼ਖਸੀਅਤ ਦੀ ਆ, ਬੀਇੰਗ, ਜਿੱਦਾਂ ਤੁਸੀਂ ਕਿਹਾ ਕਿ ਪਹਿਲੋਂ ਮਾਂ ਪਿਓ ਬਣਨਾ ਪੈਣਾ, ਫਿਰ ਬੱਚਿਆਂ ਤੋਂ ਕੁਛ ਐਕਸਪੈਕਟ ਕਰੀਏ। ਮੈਂ ਇੱਥੇ ਨਾ ਮੈਂ ਮਤਲਬ ਆਪਣੀ ਜ਼ਿੰਦਗੀ ਦੀ ਇੱਕ ਗੱਲ ਕਰਦਾ ਆ, ਫੈਸਲਿਆਂ ਦੀ ਆਪਾਂ ਗੱਲ ਕੀਤੀ ਹੈ ਨਾ ਜੀ ਬਾਈ। ਮੈਂ ਆਪਣੀ ਜ਼ਿੰਦਗੀ ਦੀ ਮੈਂ ਇਹ ਗੱਲ ਸਿੰਪਥੀ ਲੈਣ ਲਈ ਨਹੀਂ ਕਰਨ ਲੱਗਾ, ਜਾਂ ਮੈਂ ਪੋਡਕਾਸਟ ਆ, ਇਹ ਖੁੱਲੀਆਂ ਗੱਲਾਂ ਨੇ, ਇਹ ਤਾਂ ਕੋਈ ਸਿੰਪਥੀ ਨਹੀਂ। ਮੈਂ ਆਪਣੀ ਜ਼ਿੰਦਗੀ 'ਚੋਂ, ਮੇਰਾ ਅਕਸਰ ਆਦਤ ਹੈ ਕਿ ਮੈਂ ਆਪਣੀ ਜ਼ਿੰਦਗੀ ਸਾਰਿਆਂ ਸਾਹਮਣੇ ਖੋਲ ਕੇ ਰੱਖ ਦਿੰਦਾ ਆ। ਪਹਿਲਾਂ ਮੈਂ ਤੁਹਾਨੂੰ ਟੋਕੂੰਗਾ ਹੁਣ ਇੱਥੇ ਜੀ, ਜੋ ਤੁਹਾਡੇ ਦਿਲ 'ਚ ਗੱਲ ਕਰੋ, ਕਿਉਂਕਿ ਪੋਡਕਾਸਟ ਨਾ ਜੀ ਬਿਲਕੁਲ ਇਹ ਗੱਲਾਂ ਹੀ ਹੁੰਦੀਆਂ ਨੇ, ਉਰੇ ਆਪਣੇ ਕੋਲ ਸਮਾਂ ਨਹੀਂ ਹੈਗਾ ਵੀ ਆਪਾਂ ਬੈਠ ਕੇ ਇਕੱਠੇ ਹੋ ਕੇ ਗੱਲਾਂ ਕਰੀਏ। ਬਿਲਕੁਲ ਬਿਲਕੁਲ। ਇੱਥੇ ਆਪਾਂ ਨੇ ਬਸ ਸਾਥ ਆ, ਉਹ ਬਸ ਸਾਥ ਆ, ਆਪਣੇ ਵਿਚਾਰ ਸਾਂਝੇ ਕਰਨੇ ਉਰੇ, ਕਿਸੇ ਸੁਣਾਉਣੇ ਆਪੋ ਆਪਣੇ, ਸੁਣਾਓ ਤੁਸੀਂ ਆਪਦਾ ਖੁੱਲ ਕੇ ਸੁਣਾਓ। ਉਹੀ ਮੈਂ ਦੱਸਣ ਲੱਗਾ ਕਿ ਮੈਂ ਨਾ ਇਹ ਮਤਲਬ 21 ਸਾਲਾਂ ਦਾ ਵੀ ਨਹੀਂ ਸੀ ਹੋਇਆ ਜਦੋਂ ਮੇਰੇ ਮਾਂ ਪਿਓ ਇਸ ਦੁਨੀਆ ਤੋਂ ਤੁਰ ਗਏ, ਉਹਨਾਂ ਦਾ ਐਕਸੀਡੈਂਟ ਹੋਇਆ, ਉਹ ਤੁਰ ਗਏ। ਪਰ ਮੈਂ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਪਿੰਡ 'ਚ ਹੋਇਆ, ਅਸੀਂ ਰਹਿੰਦੇ ਸੀ ਸ਼ਹਿਰ, ਅਤੇ ਜਦੋਂ ਅਗਲੇ ਦਿਨ ਉਹਨਾਂ ਦਾ ਸੰਸਕਾਰ ਹੋਣਾ ਸੀ ਤੇ ਅਸੀਂ ਸਾਰਾ ਪਰਿਵਾਰ, ਜਿੰਨੇ ਕੁ ਸਾਡੇ ਰਿਸ਼ਤੇਦਾਰ ਉੱਥੇ ਆਏ ਸੀ ਸਾਡੇ ਕੋਲ, ਅਸੀਂ ਇਕੱਠੇ ਹੋ ਕੇ ਤੇ ਪਿੰਡ ਨੂੰ ਤੁਰੇ, ਹੈ ਨਾ। ਉੱਥੇ ਉਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਉੱਥੇ ਪਹੁੰਚਣਾ ਸੀਗੀਆਂ, ਮਤਲਬ ਐਂਬੂਲੈਂਸ ਲੈ ਕੇ ਉਹਨਾਂ ਨੂੰ ਪਹੁੰਚਣਾ ਸੀ, ਉੱਥੇ ਉਹਨਾਂ ਦੀਆਂ ਦੇਹਾਂ ਨੂੰ ਉੱਥੇ ਲੈ ਕੇ ਜਾਣਾ ਸੀ ਪਿੰਡ। ਪਰ ਮੈਨੂੰ ਯਾਦ ਆ, ਮੈਂ ਨਾ ਜਦੋਂ ਤੁਰਿਆ ਪਿੰਡ ਨੂੰ, ਅਤੇ ਅਜੇ ਉਹਨਾਂ ਨੂੰ ਗਿਆ ਨੂੰ 24 ਘੰਟੇ ਵੀ ਨਹੀਂ ਹੋਏ, ਅਤੇ ਮੇਰੇ ਦਿਮਾਗ 'ਚ ਇੱਕ ਗੱਲ ਆਈ, ਮੇਰੇ ਦਿਮਾਗ 'ਚ ਆਈ ਕਿ ਦੇਖ, ਤੇਰੇ ਤੇ ਜ਼ਿੰਮੇਵਾਰੀ ਪੈ ਗਈ, ਬਿਲਕੁਲ, ਤੂੰ ਹੱਸ ਕੇ ਕੱਟ ਲਾ, ਤੂੰ ਰੋ ਕੇ ਕੱਟ ਲਾ, ਪਰ ਤੈਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ। ਜ਼ਿੰਮੇਵਾਰੀ ਕੀ ਪੈ ਗਈ ਆ ਕਿ ਤੇਰੇ ਛੋਟੇ ਭੈਣ ਭਰਾ ਉਹਨਾਂ ਨੇ ਤੇਰੇ ਮੂੰਹ ਵੱਲ ਵੇਖਣਾ, ਬਿਲਕੁਲ, ਤੇਰੇ ਤੋਂ ਵੱਡਾ ਕੋਈ ਨਹੀਂ ਜਿਹਦੇ ਵੱਲ ਤੂੰ ਵੇਖੇਂਗਾ, ਕਿਉਂ ਵੀ ਹੁਣ ਮਾਂ ਵੀ, ਹਾਂ, ਤੇਰੇ ਮੂੰਹ ਵੱਲ ਵੇਖਣਾ, ਤਾਂ ਉਹਨਾਂ ਨੂੰ ਤੂੰ ਸਾਂਭਣਾ ਆ, ਕਿਉਂਕਿ ਕੱਲ੍ਹ ਨੂੰ ਪਤਾ ਨਹੀਂ ਉਹ ਦੂਸਰੀ ਦੁਨੀਆ 'ਚ ਜਾ ਕੇ ਤੂੰ ਆਪਣੇ ਕਿਤੇ ਮਾਂ ਪਿਓ ਨੂੰ ਮੂੰਹ ਵਿਖਾਉਣਾ ਤੇ ਵਿਖਾਏਂਗਾ ਕੀ ਜੇ ਤੂੰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ। ਉਦੋਂ ਮੇਰੇ ਦਿਮਾਗ 'ਚ ਆਇਆ ਕਿ ਜੇ ਜ਼ਿੰਮੇਵਾਰੀ ਮਤਲਬ ਨਿਭਾਉਣੀ ਆ, ਮੈਂ ਫੈਸਲਿਆਂ ਦੀ ਗੱਲ ਕਰ ਰਿਹਾ, ਜਿਹੜੀ ਆਪਾਂ ਟੌਪਿਕ 'ਤੇ ਗੱਲ ਕਰ ਰਹੇ ਹਾਂ ਨਾ, ਵੀ ਫੈਸਲੇ ਜਿਹੜੇ ਉਹ ਸਾਡੀ ਜ਼ਿੰਦਗੀ 'ਤੇ ਕਿਵੇਂ ਪ੍ਰਭਾਵ ਪਾਉਂਦੇ ਆ। ਅਤੇ ਮੇਰੇ ਉਹਦੇ ਦਿਮਾਗ 'ਚ ਆਇਆ ਕਿ ਜੇ ਜ਼ਿੰਮੇਵਾਰੀ ਨਿਭਾਉਣੀ ਆ ਤਾਂ ਮੈਨੂੰ ਕਰਨਾ ਕੀ ਪਊਗਾ। ਉਦੋਂ ਮੈਂ ਇੱਕ ਫੈਸਲਾ ਲਿਆ ਸੀ, ਅਜੇ ਮੇਰੇ ਮਾਂ ਪਿਓ ਨੂੰ ਗਿਆ ਨੂੰ 24 ਘੰਟੇ ਵੀ ਨਹੀਂ ਸੀ ਹੋਏ, ਉਦੋਂ ਮੈਂ ਆਪਣੀ ਜ਼ਿੰਦਗੀ 'ਚ ਇੱਕ ਫੈਸਲਾ ਲਿਆ ਕਿ ਮੈਂ ਰਹਿੰਦੀ ਦੁਨੀਆ ਦਾ ਰਹਿੰਦੀ ਗੀ, ਮੇਰੇ 5 ਸਾਲ ਹੋਣ ਜ਼ਿੰਦਗੀ ਤੇ 10 ਸਾਲ ਹੋਣ, ਜਿੰਨਾ ਵੀ ਹੋਊਗਾ ਟਾਈਮ, ਮੈਂ ਕਦੀ ਨਸ਼ਾ ਨਹੀਂ ਕਰੂੰਗਾ। ਉਹ ਫੈਸਲਾ ਮੈਂ ਪਹਿਲੇ ਦਿਨ ਲਿਆ ਸੀ ਅਤੇ ਉਹ ਅੱਜ ਤੱਕ ਮੈਂ ਨਿਭਾ ਰਿਹਾ। ਅਤੇ ਮੈਨੂੰ ਲੱਗਦਾ ਕਿ ਮੈਂ ਇਹੋ ਜਿਹੇ ਦਿਨ ਦੇਖੇ ਆ ਕਿ ਸਾਡੇ ਘਰ 'ਚੋਂ ਮਤਲਬ 10 ਰੁਪਈਏ ਵੀ ਮੁੱਕ ਗਏ ਸੀ। ਅਸੀਂ ਬੜੀਆਂ ਥਾਵਾਂ 'ਤੇ ਰਿਸ਼ਤੇਦਾਰਾਂ ਕੋਲੋਂ, ਗਵਾਂਢੀਆਂ ਕੋਲੋਂ ਪੈਸੇ ਮੰਗ ਕੇ ਦਿਨ ਕੱਟੇ ਆ, ਪਰ ਅੱਜ ਪ੍ਰਮਾਤਮਾ ਨੇ ਇਹਨਾਂ ਦੇਸ਼ਾਂ 'ਚ ਬਿਠਾਇਆ ਆ, ਅੱਜ ਇਸ ਥਾਂ 'ਤੇ ਬੈਠੇ ਆ, ਮੇਰੀ ਆਵਾਜ਼ ਪਤਾ ਨਹੀਂ ਕਿੰਨੇ ਲੋਕਾਂ ਤੱਕ ਪਹੁੰਚ ਰਹੀ ਆ। ਪਰ ਮੈਨੂੰ ਲੱਗਦਾ ਕਿ ਉਹ ਜਿਹੜਾ ਇੱਕ ਫੈਸਲਾ ਲਿਆ ਸੀ ਨਾ, ਉਸ ਫੈਸਲੇ ਨੇ ਮੈਨੂੰ ਅੱਜ ਇੱਥੋਂ ਤੱਕ ਪਹੁੰਚਾਇਆ। ਪ੍ਰਮਾਤਮਾ ਨੇ ਬਹੁਤ ਬਾਂਹ ਫੜੀ ਆ, ਪਰ ਉਹ ਫੈਸਲਾ ਸੀਗਾ, ਉਹ ਮੈਨੂੰ ਇੱਥੋਂ ਤੱਕ ਪਹੁੰਚਾਉਣ 'ਚ ਬਹੁਤ ਜ਼ਿਆਦਾ ਸਹਾਈ ਹੋਇਆ ਆ। ਮੈਂ ਆਪਣੇ ਕਿਉਂਕਿ ਹਾਲਾਂਕਿ ਮੈਂ ਦੂਜੇ ਤਰੀਕੇ ਨਾਲ ਵੀ ਸੋਚ ਸਕਦਾ ਸੀ ਕਿ ਮੇਰੇ ਮਾਂ ਪਿਓ ਤੁਰ ਗਏ ਹੁਣ, ਤੇ ਇੱਕ ਤਾਂ ਮੈਨੂੰ ਰੋਕਣ ਵਾਲਾ ਕੋਈ ਨਹੀਂ, ਦੂਜਾ ਮੈਂ ਮਤਲਬ ਮੈਨੂੰ ਦੁੱਖ ਸੀਗਾ, ਮੈਂ ਦੁੱਖ 'ਚ ਦਾਰੂ ਵੀ ਪੀ ਸਕਦਾ ਸੀ, ਪੀਂਦੇ ਆ ਨਾ ਹੁਣ, ਥੋੜੀ ਜਿਹੀ ਸੱਟ ਲੱਗਦੀ ਜਾਂ ਕੁਝ ਵੀ ਹੁੰਦਾ, ਕਹਿੰਦੇ ਪੈਗ ਲਾ ਲਓ, ਉਹ ਕਰ ਸਕਦਾ ਸੀ। ਪਰ ਮੈਂ ਉਹਦੀ ਜਗ੍ਹਾ 'ਤੇ ਮੈਨੂੰ ਲੱਗਾ ਕਿ ਮੈਨੂੰ ਨਹੀਂ, ਮੇਰੀ ਜ਼ਿੰਮੇਵਾਰੀ ਵੱਡੀ ਹੈ ਅਤੇ ਇਹਦੇ ਲਈ ਮੈਨੂੰ ਫੈਸਲਾ ਲੈਣਾ ਪੈਣਾ। ਪਰ ਉਹ ਜਿਹੜਾ ਫੈਸਲਾ ਆ, ਉਹਨੇ ਅੱਜ ਮੇਰੀ ਜ਼ਿੰਦਗੀ, ਮੈਨੂੰ ਲੱਗਦਾ ਭੈਣ ਭਰਾਵਾਂ ਦੀ ਵੀ ਜ਼ਿੰਦਗੀ, ਜਿੰਨੇ ਕੁ ਜੋਗਾ ਸੀਗਾ ਇੱਥੋਂ ਤੱਕ ਪਹੁੰਚੇ ਆ। ਪਰ ਉਹ ਫੈਸਲੇ ਜਿਹੜੇ ਉਹ ਤੁਹਾਡੀ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਪਾਉਂਦੇ ਆ। ਉਸ ਟਾਈਮ ਤੁਸੀਂ ਫੈਸਲਾ ਲੈ ਸਕਦੇ ਤੇ ਵੀ ਮੇਰੇ ਭੈਣ ਭਰਾਵਾਂ ਤੋਂ ਮੈਂ ਕੀ ਲੈਣਾ, ਮੇਰੀ ਆਪਦੀ ਜ਼ਿੰਦਗੀ ਆ, ਬਿਲਕੁਲ, ਉਹ ਫੈਸਲੇ ਨੇ ਤਾਂ ਇੱਥੇ। ਫਿਰ ਤੁਹਾਨੂੰ ਬਾਈ ਜੀ ਕਹਿੰਦੇ ਨਾ ਸਾਰੇ, ਅਸੀਂ ਵੀ ਕਹਿੰਦੇ ਆ, ਤੇ ਫੈਸਲੇ ਤੋਂ ਮੈਨੂੰ ਹੁਣ ਦੇਖੋ ਵੀ ਕਈ ਬੰਦੇ ਉਰੇ ਆਉਂਦੇ ਆ ਆਪਣੇ, ਨਾਲੇ ਇੱਥੇ ਆਇਆਂ ਨੂੰ 20 ਸਾਲ ਹੋ ਜਾਂਦੇ ਆ, ਫਿਰ ਵੀ ਇਹ ਮੁਲਕ ਨੂੰ ਗਾਲਾਂ ਕੱਢੀ ਜਾਂਦੇ। ਉਹ ਫੈਸਲਾ ਤਾਂ ਤੁਹਾਡਾ ਸੀ ਨਾ ਉਰੇ ਆਉਣ ਦਾ, ਉਹਨਾਂ 'ਚ ਮੈਂ ਵੀ ਹੈਗਾ ਐਕਚੁਅਲੀ, ਚਲੋ ਤੁਸੀਂ ਹੋਵੋਗੇ ਫਿਰ ਵੀ ਉਰੇ ਆਉਂਦੇ ਆ ਬੰਦੇ,
ਪਰ ਆਹ ਮੁਲਕ ਨੇ ਤੁਹਾਨੂੰ ਜੋ ਦੇਤਾ ਉਹ ਗਲਤ ਨਹੀਂ ਹੈਗਾ। ਬਿਲਕੁਲ ਬਿਲਕੁਲ, ਉਹ ਗਲਤ ਨਹੀਂ, ਉਹ ਤੁਹਾਡਾ ਹੀ ਫੈਸਲਾ ਦੀ ਜੀ। ਬਿਲਕੁਲ। ਚਲੋ ਪੰਜਾਬ ਸਾਰਿਆਂ ਦੇ, ਪੰਜਾਬ ਦੇਖੋ ਗੁਰੂਆਂ ਪੀਰਾਂ ਦੀ ਧਰਤੀ, ਉਹ ਸਾਡੀ ਧਰਤੀ ਰਹਿਣੀ ਹੈ ਸਦਾ, ਉਹ ਸਾਡੇ ਦਿਲ 'ਚ ਵੱਸਦਾ। ਬਿਲਕੁਲ। ਉਦਾਂ ਦਾ ਮਾਹੌਲ ਅਸੀਂ ਇੱਥੇ ਨਹੀਂ ਸਿਰਜ ਸਕਦੇ। ਹੁਣ ਤੁਹਾਨੂੰ ਕੋਈ ਵੀ ਬੰਦਾ ਦੇਖ ਕੇ ਕਹਿ ਸਕਦਾ ਸਾਬਤ ਸੂਰਤ ਤੁਸੀਂ ਪੰਜਾਬੀ ਹੋ, ਇਹਦਾ ਮਤਲਬ ਤੁਸੀਂ ਪੰਜਾਬ ਇੱਥੇ ਲੈ ਕੇ ਆਏ ਹੋ। ਬਿਲਕੁਲ। ਜਿਹੜੀ ਤੁਸੀਂ ਸਾਡੇ ਕਿਹਾ ਵੀ ਸਾਡੇ 11 ਜੀ ਰਹਿੰਦੇ ਆ, 40 ਰੋਟੀਆਂ ਲੈਂਦੀਆਂ ਨੇ, ਸਾਡੇ ਘਰੇ 4 ਮੰਜੇ ਆ, ਸਾਡੇ ਪਿੱਛੇ ਚੁੱਲ੍ਹਾ, ਉਹ ਵੈਸੇ ਸ਼ੋਸ਼ੇ ਨੂੰ ਥੋੜ੍ਹਾ ਬਣਾਇਆ, ਉਹ ਪੰਜਾਬ ਉਹ ਵੈਸੇ ਬਣ ਗਿਆ, ਉਹ ਬਣ ਗਿਆ ਕਿਉਂਕਿ ਪੰਜਾਬ ਤੁਹਾਡੇ ਅੰਦਰ ਵਸਦਾ, ਅੰਦਰ ਆ ਉਹ। ਹੁਣ ਸਾਡੇ ਜਵਾਕ ਨੇ, ਮੇਰਾ ਸਾਰਿਆਂ ਨਾਲੋਂ ਵੱਡਾ ਜਿਹੜਾ ਡਰ ਤੀ, ਕਿਉਂਕਿ ਮੈਂ ਪਹਿਲਾਂ ਚਲੋ ਥੋੜ੍ਹਾ ਬਹੁਤ ਹੈਗਾ ਤੀ, ਜਿਵੇਂ ਵਿਚਰਦਾ ਸੀਗਾ ਲੋਕਾਂ 'ਚ, ਜਾਣਦਾ ਸਭ ਨੂੰ ਜੀ, ਤੇ ਮੇਰਾ ਡਰ ਤੀ ਜਿਵੇਂ ਮੇਰੀ ਬੇਟੀ ਆ ਉਹ ਪੰਜਾਬੀ ਬੋਲੂਗਾ ਨਹੀਂ ਬੋਲੂ। ਹਾਂ ਬਿਲਕੁਲ ਬਿਲਕੁਲ। ਤਾਂ ਮੈਂ ਫੈਸਲਾ ਲਿਆ, ਜਿਵੇਂ ਤੁਸੀਂ ਹੁਣ ਨਸ਼ੇ ਵਾਲਾ ਦਾ ਗੱਲ ਸੁਣਾਈ, ਉਹ ਤੋਂ ਮੇਰੇ ਯਾਦ ਆਈ ਗੱਲ। ਮੈਂ ਫੈਸਲਾ ਲਿਆ ਵੀ ਗੁਰਮੁਖ ਸਿੰਘ, ਵੱਡਾ ਸਵਾਲ ਆ ਤੇਰੇ ਲਈ ਇਹ, ਮਾਂ ਜੇ ਤੇਰੀ ਕੁੜੀ ਨੇ ਪੰਜਾਬੀ ਨਾ ਬੋਲੀ, ਕਿਹਦੇ ਸਾਹਮਣੇ ਜਾ ਕੇ ਕਹਿ ਦੇਗਾ ਵੀ ਮੈਂ ਪਹਿਲਾਂ ਲੇਖ ਲਿਖਦਾ ਰਿਹਾ ਸੋਸ਼ਲ ਮੀਡੀਆ ਤੇ, ਮੈਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰੀਆਂ ਨੇ, ਉਦੋਂ ਮੈਨੂੰ ਡਰ ਤੀ ਪੂਰਾ। ਮੈਂ ਵੀ ਮੇਰਾ ਬੱਚਾ ਹੀ ਉੱਥੇ ਨਾ ਖੜਿਆ, ਜੇ ਮੇਰਾ ਬੱਚਾ ਉੱਥੇ ਨਾ ਖੜਿਆ, ਜੇ ਕੱਲ ਨੂੰ ਇਹਨੇ ਚਾਚੇ ਨੂੰ ਅੰਕਲ ਕਹਿਤਾ, ਮਾਮੇ ਨੂੰ ਅੰਕਲ ਕਹਿਤਾ, ਹੁਣ ਤੁਹਾਨੂੰ ਮਾਮਾ ਕਹਿੰਦੀ ਆ, ਉਹ ਬਾਕੀ ਨੂੰ ਚਾਚਾ ਕਹਿੰਦੀ, ਤਾਈ ਨੂੰ ਤਾਇਆ ਕਹਿੰਦੀ ਆ। ਬਿਲਕੁਲ ਬਿਲਕੁਲ। ਮੈਂ ਕੰਮ ਕਰਿਆ ਉਹਦੇ 'ਚ, ਉਹ ਫੈਸਲਾ ਮੈਂ ਪ੍ਰਣ ਲਿਆ ਆਪਦੇ ਆਪ ਨਾਲ, ਮੇਰਾ ਫੈਸਲਾ ਦੀ ਉਹ। ਮੈਂ ਛੱਡਣ ਨੂੰ ਤਾਂ ਮੈਂ ਹੋਰ ਜਵਾਕਾਂ ਵਰਗਾ ਕਹਿੰਦਾ ਵੀ ਬਣ ਜੂ, ਚੱਲ ਸਿੱਖ ਜੂ। ਬਿਲਕੁਲ। ਅਸੀਂ ਉਹਦਾ ਜਦੋਂ ਪਹਿਲਾਂ ਬਰਥਡੇ ਦੀ ਨਾ ਗੁਰੂ ਘਰ ਕਾਇਦੇ ਵੰਡੇ, ਹਾਂਜੀ ਹਾਂ ਬਿਲਕੁਲ ਮੈਨੂੰ ਯਾਦ ਆ, ਤੇ ਉਹ ਗੱਲ ਮੈਂ ਬਾਅਦ 'ਚ ਆਉਣਾ ਵਾਹਿਗੁਰੂ ਵਾਲੀ ਤੇ ਕਾਇਦੇ ਵੰਡੇ, ਉੱਥੇ ਮੈਂ ਜਿਵੇਂ ਦੇ ਰਿਹਾ ਸਭ ਨੂੰ ਪੰਜਾਬੀ ਵਾਲੇ ਕਾਇਦੇ, ਮੇਰੇ ਨਾਲ 3-4 ਦੁਰਘਟਨਾਵਾਂ ਇਹੋ ਜਿਹੀਆਂ ਹੋਈਆਂ, ਐਕਸੀਡੈਂਟ ਹੋਏ। ਇੱਕ ਬੀਬੀ ਕਹਿੰਦੀ, ਉਹਨੇ ਐਕਸ਼ਨ ਮਾਰ ਕੇ ਮੈਨੂੰ ਕਿਹਾ, ਹੁਣ ਮੇਰੇ ਤੋਂ ਕਰਨਾ ਤਾਂ ਆਉਣਾ ਨਹੀਂ ਇੱਦਾਂ, ਕਹਿੰਦੀ ਅਸੀਂ ਪੰਜਾਬੀ ਨਹੀਂ ਘਰੇ ਪੜ੍ਹਦੇ। ਅੱਛਾ ਅੱਛਾ, ਕੀ ਬਾਤ ਆ। ਇੱਕ ਬੀਬੀ ਕਹਿੰਦੀ, ਉਹਨੇ ਵੀ ਉਹੀ ਐਕਸ਼ਨ ਮਾਰ ਕੇ ਕਿਹਾ, ਉਹਨੇ ਜਾਨੀ ਕਿ ਬਾਹਲੀ ਭੱਦੀ ਜੀ ਭਾਸ਼ਾ ਵਰਤੀ, ਤੇ ਮੈਂ ਹੁਣ ਕੀ ਕਹਾਂ ਇੱਥੇ। 2 ਬੀਬੀਆਂ ਨੇ ਮੈਨੂੰ ਜਾਨੀ ਕਿ ਉਸ ਤਰੀਕੇ ਨਾਲ ਉਹਨੂੰ ਇਹ ਕਿਹਾ, ਗਵਾਰਾਂ ਦੀ ਭਾਸ਼ਾ ਕਹਿਣਾ ਨਹੀਂ ਹੁੰਦਾ ਜਿਵੇਂ ਵੀ। ਹਾਂ ਬਿਲਕੁਲ ਬਿਲਕੁਲ, ਕਹਿੰਦੇ ਹੁੰਦੇ ਆ। ਮੈਂ ਉਹ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਇੱਦਾਂ ਹੀ ਮੈਂ, ਕਿਉਂਕਿ ਇਹ ਨਾ ਚੀਜ਼ ਲੋਕਾਂ ਨੂੰ ਬਹੁਤ ਛੋਟੀ ਜਿਹੀ ਲੱਗਦੀ ਹੈ ਕਿ ਜੇ ਸਾਡਾ ਬੱਚਾ ਪੰਜਾਬੀ ਨਹੀਂ ਬੋਲੂਗਾ, ਪੰਜਾਬੀ ਨਹੀਂ ਸਿੱਖੂਗਾ ਕਿ ਤਾਂ ਕੀ ਗੱਲ ਆ, ਇੱਕ ਭਾਸ਼ਾ ਹੀ ਆ। ਪਰ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਜੜ ਆ ਨਾ, ਉਹ ਉਸੇ ਚੀਜ਼ 'ਚ ਹੀ ਲੁਕੀ ਹੋਈ ਆ। ਭਾਸ਼ਾ ਤੋਂ ਆ ਗਿਆ ਜੀ, ਭਾਸ਼ਾ ਅੰਗਰੇਜ਼ੀ ਦੀ, ਅੰਗਰੇਜ਼ੀ ਨੂੰ ਇਸਨੇ ਗਿਆਨ ਬਣਾ ਲਿਆ। ਹਾਂ ਬਿਲਕੁਲ ਬਿਲਕੁਲ। ਅੰਗਰੇਜ਼ੀ ਨੂੰ ਐਜ ਭਾਸ਼ਾ ਲੈਣਾ ਦੀ ਅਸੀਂ ਨੇ ਆ ਕੇ, ਚਾਹੇ ਇੱਥੇ ਆ, ਚਾਹੇ ਪੰਜਾਬ 'ਚ, ਚਾਹੇ ਇੰਡੀਆ 'ਚ ਆ। ਅਧਿਆਤਮ ਸਾਡਾ ਖਤਮ ਕਰਤਾ ਜੀ, ਜਿਹੜਾ ਗੁਰੂ ਘਰੋਂ ਸਿੱਖਦੇ ਤੇ ਸੀ। 150 ਸਾਲ ਪਹਿਲਾਂ ਅੰਗਰੇਜ਼ਾਂ ਨੇ ਕੀ ਕਰਿਆ ਉੱਥੇ, ਸਕੂਲ ਦੇ ਦਿੱਤੇ ਸਾਨੂੰ, ਸਕੂਲੀ ਪੜ੍ਹਾਈ ਦੇ ਦਿੱਤੀ ਨਾ। ਬਿਲਕੁਲ। ਗੁਰੂ ਘਰ ਜਿਹੜੇ ਪਾਠਸ਼ਾਲਾ ਮਦਰਸੇ ਖਤਮ ਕਰਤੇ, ਉੱਥੇ ਹੁੰਦੀ ਅਧਿਆਤਮ ਦੀ ਪੜ੍ਹਾਈ, ਅਸਲ ਪੜ੍ਹਾਈ ਦੀ, ਜਿੱਥੇ ਜ਼ਿੰਦਗੀ ਸਿਖਾਈ ਜਾਂਦੀ ਸੀ। ਉਹ ਤੋਂ ਬਾਅਦ ਕੀ ਆ ਗਿਆ, ਆ ਜਮਨਾ ਪਾਰ ਵਾਲਿਆਂ ਨੇ ਲਿਆ ਕੇ ਉੱਥੇ ਹਿੰਦੀ ਠੋਕਦੀ। ਬਿਲਕੁਲ। ਅੰਗਰੇਜ਼ੀ ਤਾਂ ਨਿਕਲੀ ਨਹੀਂ ਤੀ ਹਾਲੇ ਚੱਜ ਨਾਲ, ਸਾਡੇ ਬਾਹਰ ਨਹੀਂ ਨਿਕਲੀ ਤੀ, ਉਹਨਾਂ ਨੇ ਉੱਪਰ ਦੀ ਸਾਡੇ ਅੰਦਰ ਹਿੰਦੀ ਠੋਕਦੀ। ਹੁਣ ਜਾ ਕੇ ਰਿਜ਼ਲਟ ਦੇਖੋ ਉੱਥੇ, ਚੰਡੀਗੜ੍ਹ ਸਾਡਾ ਦੀ। ਹਾਂਜੀ ਹਾਂ, ਚੰਡੀਗੜ੍ਹ ਸਾਡਾ ਦੀ, ਉਹ ਚੰਡੀਗੜ੍ਹ ਤੇ ਕਬਜ਼ਾ ਕਰ ਲਿਆ ਉਹਨਾਂ ਨੇ, ਭਾਸ਼ਾ ਦਾ ਕਬਜ਼ਾ ਕਰ ਲਿਆ। ਬਿਲਕੁਲ ਬਿਲਕੁਲ। ਇਹ ਕਿਹਨਾਂ ਦੇ ਫੈਸਲੇ ਤੇ? ਮੈਨੂੰ ਲੱਗਦਾ ਚੰਡੀਗੜ੍ਹ ਤਾਂ ਬਾਈ ਬੜੀ ਦੂਰ ਦੀ ਗੱਲ ਆ। ਸਾਡੇ ਪਿੰਡਾਂ 'ਚ ਜਿਹੜੇ ਉਹ ਉੱਥੇ ਹੁਣ ਥੋੜੀ ਅਵੇਅਰਨੈਸ ਫਾਈਨ ਆਉਂਦੇ ਆ ਜੀ ਸਕੂਲਾਂ 'ਚ ਬੱਚਿਆਂ ਨੂੰ, ਜੁਰਮਾਨੇ। ਬਈ ਤੂੰ ਪੰਜਾਬੀ ਬੋਲਦਾ। ਮੈਂ ਨਾ ਭਾਈ ਜਗਦੀਪ ਹੁਣਾ ਹੀ, ਜਿਨ੍ਹਾਂ ਨੇ ਉਹ ਕਿਤਾਬਾਂ ਲਿਖੀਆਂ ਆ ਬਹੁਤ ਸੋਹਣੀਆਂ, ਬੇਲਿਓ ਨਿਕਲਦੇ ਸ਼ੇਰ ਤੇ ਹੰਨੇ ਪਾਤਸ਼ਾਹੀ, ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਉਹਨਾਂ ਨੇ ਇੰਨੀਆਂ ਕੁ ਸੋਹਣੀਆਂ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰੋਬਲਮ ਨਹੀਂ ਹੈ ਇੰਗਲਿਸ਼ ਤੋਂ, ਬਿਲਕੁਲ। ਕਹਿੰਦੇ ਵੀ ਸਾਨੂੰ ਪ੍ਰੋਬਲਮ ਹੈ ਇੰਗਲਿਸ਼ 'ਚ ਜੋ ਪੜ੍ਹਾਇਆ ਜਾ ਰਿਹਾ ਆ। ਉਹ ਕਹਿੰਦੇ ਜੇ ਉਹੀ ਤਾਂ ਗੱਲ ਹੈ ਨਾ, ਉਹਨੂੰ ਤੁਸੀਂ ਗਿਆਨ ਨਾ ਬਣਾਓ ਨਾ। ਭਾਸ਼ਾ ਸਿੱਖਣੀ ਮਾੜੀ ਚੀਜ਼ ਨਹੀਂ ਹੁੰਦੀ। ਗੁਰੂ ਸਾਹਿਬ ਆਪਣੇ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਤੀਆਂ, ਅਰਬੀ ਫਾਰਸੀ ਕਿੰਨਾ ਕੁਛ ਆਉਂਦਾ ਸੀ ਉਹਨਾਂ ਨੂੰ। ਬਿਲਕੁਲ। ਕਿੰਨੇ ਉਹਨਾਂ ਦੇ ਜਿਹੜੇ ਮੂਹਰੇ ਲਿਖਣ ਕਰਨ ਵਾਲੇ ਹੁੰਦੇ ਤੇ, ਕਿੰਨੇ ਵਿਦਵਾਨ ਬੈਠੇ ਹੁੰਦੇ ਤੇ। ਉਹ ਭਾਸ਼ਾ ਸਿੱਖਣੀ ਮਾੜੀ ਚੀਜ਼ ਨਹੀਂ, ਉਹਨੂੰ ਗਿਆਨ ਬਣਾ ਕੇ ਨਾ ਥੋਪਣਾ ਮਾੜਾ। ਬਿਲਕੁਲ। ਤਾਂ ਹੀ ਉਹ ਮੈਨੂੰ ਲੱਗਦਾ ਕਿ ਕਿਉਂਕਿ ਉਹ ਜੋ ਕੁਛ ਵੀ ਕੀਤਾ ਗਿਆ ਇੰਗਲਿਸ਼ ਜਾਂ ਦੂਜੀਆਂ ਭਾਸ਼ਾ, ਜਿੱਦਾਂ ਕਿ ਭਾਸ਼ਾ ਕੋਈ ਮਾੜੀ ਨਹੀਂ। ਆਪਾਂ ਵੈਸੇ ਮੁੱਦੇ ਤੋਂ ਭਟਕ ਗਏ, ਹੁਣ ਭਾਸ਼ਾ ਦੇ ਮੁੱਦੇ ਤੇ ਆ ਗਏ। ਨਹੀਂ ਆਪਾਂ, ਕਿਉਂਕਿ ਗੱਲ ਉਹੀ ਆ, ਇਹ ਖੁੱਲੀ ਕਵਿਤਾ ਵਾਂਗੂ, ਖੁੱਲੀ ਕਵਿਤਾ ਜੀ। ਹਾਂਜੀ, ਇਹ
ਖੁੱਲਾ ਕਵਿਤਾ ਹੀ ਆ, ਜਿੱਧਰ ਨੂੰ ਮਰਜ਼ੀ ਰਾਹ ਚੱਲੋ ਬਸ। ਪਰ ਮੈਨੂੰ ਲੱਗਦਾ ਕਿ ਜਿਹੜੀਆਂ ਗੱਲਾਂ ਕਰ ਰਹੇ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਗੱਲਾਂ ਆ, ਕਿਉਂਕਿ ਉਹ ਬਾਈ ਜਗਦੀਪ ਉਹਨਾਂ ਦੀ ਸਾਰੀ ਇੰਟਰਵਿਊ ਮੈਂ ਰਿਕਮੈਂਡ ਕਰੂੰਗਾ ਆਪਣੇ ਦੋਸਤਾਂ ਨੂੰ ਕਿ ਉਹ ਨਾ ਬੀ ਸੋਸ਼ਲ ਬਹੁਤ ਤਗੜਾ ਕੰਮ ਕਰ ਰਹੇ ਨੇ ਬਾਈ ਜੀ, ਉਹ ਇੰਨਾ ਸੋਹਣਾ ਕੰਮ ਕਰ ਰਹੇ ਆ। ਉਹਨਾਂ ਦੀ ਉਹ ਜਿਹੜੀ ਇੰਟਰਵਿਊ ਉਹ ਤੁਹਾਡੀਆਂ ਅੱਖਾਂ ਖੋਲ ਦੂਗੀ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਅਸੀਂ ਹੁਣ ਮਤਲਬ ਭਾਈ ਬਚਿੱਤਰ ਸਿੰਘ ਹੋਣਾ ਦੇ ਵਾਰਸ ਆ, ਹਰੀ ਸਿੰਘ ਨਲੂਏ ਦੇ ਵਾਰਸ ਆ, ਪਰ ਜਿਹੜੇ ਸਾਡੇ ਬੱਚੇ ਆ ਉਹ ਕਿਤਾਬ ਤੇ ਚਪੇੜ ਮਾਰਨ ਤੋਂ ਡਰ ਜਾਂਦੇ ਆ। ਬਿਲਕੁਲ ਉਹੀ ਉੱਥੇ ਹੀ ਗੱਲ ਆ ਗਈ ਨਾ, ਫੈਸਲਾ ਕਿਹਦਾ? ਉਹ ਫੈਸਲਾ ਕਿਹਦਾ? ਕਿਉਂਕਿ ਆਪਾਂ ਹੁਣ ਜੇ ਆਪਾਂ ਉਹੀ ਗੱਲ ਕਰਦੇ ਆ, ਆਪਾਂ ਜਵਾਕ ਨੂੰ ਦੇਤਾ ਲੈਪਟਾਪ ਲਾ ਕੇ, ਆਈਪੈਡ ਲਾ ਕੇ, ਉੱਥੇ ਉਹਨੇ ਕੀ ਦੇਖਣਾ? ਉਹ ਜੋ ਉਹਨੂੰ ਪਸੰਦ ਰੰਗ ਪਸੰਦ ਆ ਰਹੇ ਨੇ, ਉਹਨੂੰ ਤਾਂ ਕਰੈਕਟਰ ਦਾ ਵੀ ਨਹੀਂ ਪਤਾ, ਉਹਨੂੰ ਰੰਗ ਪਸੰਦ ਆ ਰਹੇ ਨੇ। ਬਿਲਕੁਲ ਬਿਲਕੁਲ। ਇੱਕ ਕਿਤੇ ਤੁਸੀਂ ਬੈਠ ਕੇ ਉਹਨੂੰ ਕੋਈ ਸਾਖੀ ਸੁਣਾਉਣੀ ਆ ਬਾਬਾ ਬਚਿੱਤਰ ਸਿੰਘ ਦੀ, ਉਹਦੇ ਲਈ ਤੁਹਾਨੂੰ ਆਪ ਮਿਹਨਤ ਕਰਨੀ ਪੈਣੀ ਹੈ ਨਾ ਭੰਡੋਲ ਸਾਹਿਬ। ਤੇ ਪ੍ਰੋਬਲਮ ਸਾਡੀ ਇਹ ਕਿ ਸਹੀ ਡਾਲਰ ਕਮਾਉਣ 'ਚ ਹੀ ਇੰਨੇ ਉਹ ਫੈਸਲਾ ਨਹੀਂ ਲੈ ਰਹੇ ਸੀ, ਉਹ ਫੈਸਲੇ ਤੇ ਆਏ ਨਹੀਂ ਰਹੇ। ਉਹ ਜਿੱਦਾਂ ਤੁਸੀਂ ਕਿਹਾ ਕਿ ਬੀਬੀਆਂ ਨੇ ਕਿਹਾ ਕਿ ਅਸੀਂ ਘਰ 'ਚ ਪੰਜਾਬੀ ਨਹੀਂ ਪੜ੍ਹਦੇ, ਮਾਫ ਕਰਿਓ, ਪਰ ਮੈਨੂੰ ਲੱਗਦਾ ਕਿ ਜਦੋਂ ਬਾਅਦ 'ਚੋਂ ਆਪਾਂ ਬੱਚਿਆਂ ਤੋਂ ਚਪੇੜਾਂ ਖਾਂਦੇ ਆ ਨਾ, ਉਹਦੇ ਵਿੱਚ ਬਹੁਤ ਵੱਡਾ ਹੱਥ ਇਹਨਾਂ ਚੀਜ਼ਾਂ ਦਾ ਹੀ ਆ। ਸਾਡਾ ਹੀ ਹੈ ਜੀ, ਅਸੀਂ ਉਹ ਦੇਣ ਦਿੱਤੀ ਨਾ, ਅਸੀਂ ਉਹ ਬੂਟਾ ਲਾਇਆ ਉਹ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਇਹ ਚੀਜ਼ਾਂ ਆਪ ਕੰਡੇ ਜਿਹੜੇ ਕਹਿੰਦੇ ਹੁੰਦੇ ਕਿ ਜਿਵੇਂ ਜੇ ਕੰਡੇ ਬੀਜਾਂਗੇ ਤਾਂ ਗੁਲਾਬ ਨਹੀਂ ਉੱਗ ਸਕਦੇ। ਬਿਲਕੁਲ। ਤੇ ਬਿਲਕੁਲ ਇਹ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਪੋਡਕਾਸਟ ਹੈ ਉਹ ਕਾਫੀ ਲੰਬਾ ਵੀ ਹੋ ਗਿਆ, ਤੇ ਦੁਬਾਰਾ ਅਸੀਂ ਤਾਂ ਹਰ ਪੋਡਕਾਸਟ 'ਚ ਆ ਕੇ ਹੋਕਾ ਦੇਣਾ ਆ, ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਪਤਾ ਵੀ ਆਪਣੀ ਆਵਾਜ਼ ਕਿੱਥੋਂ ਤੱਕ ਪਹੁੰਚਦੀ ਆ, ਪਰ ਜੇ ਇਹਨਾਂ ਗੱਲਾਂ ਦਾ ਇੱਕ ਜਾਣੇ 'ਤੇ ਵੀ ਅਸਰ ਹੋ ਗਿਆ, ਉਹ ਸ਼ਾਇਦ ਇਹਨਾਂ ਗੱਲਾਂ ਕਰਕੇ ਕਿਤੇ ਇੱਕ ਅੱਧਾ ਵੀ ਜ਼ਿੰਦਗੀ ਆਪਣੀ ਬਦਲਾਵ ਲੈ ਆਇਆ, ਬੱਚਿਆਂ ਨਾਲ ਉਹ ਰਿਸ਼ਤੇ ਬਣਾਉਣ 'ਚ ਕਾਮਯਾਬ ਹੋ ਗਿਆ, ਤੇ ਮੈਨੂੰ ਲੱਗਦਾ ਕਿ ਜਿਹੜੀ ਆਪਣੀ ਕੋਸ਼ਿਸ਼ ਆ ਭੰਡੋਲ ਸਾਹਿਬ ਸਫਲ ਹੋ ਜਾਊਗੀ। ਬਿਲਕੁਲ। ਤੇ ਮੈਂ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਜਾਂਦੇ ਕਿਉਂਕਿ ਤੁਹਾਡੀਆਂ ਗੱਲਾਂ ਕੌੜੀਆਂ ਆ, ਆਪਣੀਆਂ ਗੱਲਾਂ ਕੌੜੀਆਂ ਜਿਹੜੀਆਂ ਆ ਉਹ ਲੱਗਦੀਆਂ ਹੁੰਦੀਆਂ ਕੌੜੀਆਂ, ਪਰ ਉਹ ਕੌੜੀਆਂ ਜਿਹੜੀ ਕੌੜੀ ਦਵਾਈ ਆ ਨਾ, ਉਹ ਤੁਹਾਡਾ ਫਾਇਦਾ ਕਰਦੀ ਹੁੰਦੀ ਆ। ਤੇ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਕੁਝ ਕਹਿਣਾ ਚਾਹੋ ਸਾਡੇ ਦਰਸ਼ਕਾਂ ਨੂੰ ਤਾਂ ਪਲੀਜ਼ ਕਹਿ ਸਕਦੇ ਹੋ। ਮੈਂ ਵੈਸੇ ਕਹਿ ਦਿੱਤਾ ਸਭ ਕੁਝ, ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁਛ ਆ, ਪਰ ਅੱਜ ਆਪਣਾ ਸਮਾਂ ਥੋੜਾ ਜਿਹਾ ਸਮਾਂ ਥੋੜਾ, ਮੈਂ ਤਾਂ ਦੁਬਾਰਾ ਤੁਹਾਨੂੰ ਹੋਕਾ ਮਾਰਦੇ ਰਹਿਣਾ, ਆਪਾਂ ਗੱਲਾਂ ਬਾਤਾਂ ਆਪਾਂ ਕਰਦੇ ਰਹਿਣਾ। ਮੈਂ ਤਾਂ ਜਾਣੀ ਕਿ ਪਹਿਲੇ ਦਿਨ ਤੋਂ ਜਾਂ ਕਹਿ ਲਓ ਵੀ ਜਦ ਤੋਂ ਉਰੇ ਆਇਆ, ਉਹ ਮੇਰਾ ਆਉਣ ਦਾ ਆਪਦਾ ਫੈਸਲਾ ਸੀ, ਮੈਂ ਕਿਸੇ ਨੂੰ ਕਦੇ ਨਿੰਦੂਗਾ ਨਹੀਂ। ਤੇ ਉਹ ਤੋਂ ਬਾਅਦ ਮੇਰਾ ਬੱਚਾ ਜੰਮਿਆ, ਉਹ ਮੇਰਾ ਆਪਦਾ ਫੈਸਲਾ, ਤੇ ਹੁਣ ਬੱਚੇ ਨੂੰ ਪਾਲਣਾ ਮੇਰਾ ਆਪਦਾ ਫਰਜ਼ ਆ, ਉਹ ਮੇਰਾ ਫਰਜ਼ ਆ। ਉਹ ਫਰਜ਼ ਤੋਂ ਜੇ ਮੈਂ ਭੱਜੂਗਾ ਤਾਂ ਜਿਹੜਾ ਮੇਰਾ ਉਰੇ ਆਉਣ ਦਾ ਫੈਸਲਾ ਸੀ ਮੈਂ ਉਹ ਤੋਂ ਭੱਜ ਰਿਹਾ। ਬਿਲਕੁਲ। ਜੇ ਆਪਾਂ ਜਵਾਕ ਨੂੰ ਜਵਾਕ ਵਾਂਗ ਪਾਲਣਾ, ਮਾਂ-ਬਾਪ ਬਣਨਾ, ਤਾਂ ਤੁਹਾਨੂੰ ਉਹ ਸਮੇਂ ਉਹ ਚੀਜ਼ ਲਈ ਸਮਾਂ ਕੱਢਣਾ ਪੈਣਾ। ਬਿਲਕੁਲ। ਕਿਉਂਕਿ ਉਰੇ ਬਹੁਤ ਜੋਕਾਂ ਨੇ। ਕਿਉਂਕਿ ਮੈਂ ਹਮੇਸ਼ਾ ਬੱਚਿਆਂ ਪ੍ਰਤੀ ਤਾਂ ਹੈ ਨਾ, ਇਹ ਬੱਚੇ ਸਾਡੀ ਜੜ ਨੇ। ਬਿਲਕੁਲ। ਤੇ ਬੱਚੇ ਸਾਡਾ, ਮੈਂ ਕਹਿੰਦਾ ਹਮੇਸ਼ਾ ਗੱਲ ਨਾ ਫਿਊਚਰ ਦੀ ਕਰੇ। ਪਾਸਟ ਤਾਂ ਲੰਘ ਗਿਆ, ਕਈ ਬੰਦੇ ਪਾਸਟ ਦੀਆਂ ਗੱਲਾਂ ਲੈ ਕੇ ਬਹਿਣਗੇ, ਸਾਡੇ ਉਹਨਾਂ ਨੇ ਆਹ ਕੀ ਕਰਿਆ, ਉਹ ਤਾਂ ਬਦਲਿਆ ਨਹੀਂ ਜਾ ਸਕਦਾ। ਬਿਲਕੁਲ। ਗੱਲ ਹਮੇਸ਼ਾ ਸਾਨੂੰ ਫਿਊਚਰ ਦੀ ਕਰਨੀ ਚਾਹੀਦੀ ਹੈ, ਆਉਣ ਵਾਲੇ ਕੱਲ੍ਹ ਦੀ। ਹਾਂਜੀ, ਵੀ ਉਹਨਾਂ ਨੇ ਹੀ ਆ ਕੇ ਨਾ ਸਾਡੀ ਉਰੇ ਛਵੀ ਜਿਹੜੀ ਚੰਗੀ ਮੰਦੀ ਜੋ ਵੀ ਆ ਉਹਨਾਂ ਨੇ ਬਣਾਉਣੀ ਆ ਜੀ। ਉਹਨਾਂ ਨੇ ਜੇ ਆਪਾਂ ਉਹਨਾਂ ਨੂੰ ਮੰਦਾ ਸਿਖਾਵਾਂਗੇ, ਬਿਲਕੁਲ, ਮੈਂ ਕਹਿੰਦਾ ਗੋਰਿਆਂ ਵਰਗਾ ਹੀ ਬਣਾ ਦੋ ਉਹਨਾਂ ਨੂੰ। ਘੱਟੋ ਘੱਟ ਉਹ ਮੂੰਹ ਤੇ ਹੈਗੇ ਜੋ ਹੈਗੇ ਆ, ਗੋਰਿਆਂ ਵਰਗਾ ਹੀ ਬਣਾ ਦੋ। ਗੋਰਿਆਂ ਵਰਗੇ ਵੀ ਨਹੀਂ ਬਣਾਉਂਦੇ ਹੈਗੇ। ਬਿਲਕੁਲ। ਤੇ ਜੇ ਗੋਰਿਆਂ ਵਰਗਾ ਦੋਗਲਾਪਨ ਜਿਹੜਾ ਉਹ ਸਾਡੇ ਚੋਂ ਜਾਂਦਾ, ਦੋਗਲੇਪਨ, ਅਮੀਰ ਬਣਨਾ ਤੇ ਪੰਜਾਬੀ ਬਣੇ ਰਹਿਣਾ, ਮਾਂ ਪਿਓ ਨਹੀਂ ਬਣਨਾ। ਹਾਂ, ਬਿਲਕੁਲ ਬਿਲਕੁਲ। ਨਹੀਂ, ਇਹ ਬਹੁਤ ਵੱਡੀ ਗੱਲ ਆ ਕਿ ਬੱਚਿਆਂ ਨੂੰ ਕੱਲ੍ਹ ਨੂੰ ਕਸੂਰਵਾਰ ਠਹਿਰਾਉਣ ਨੂੰ, ਇਹਨਾਂ ਦੇਸ਼ਾਂ ਨੂੰ ਕਸੂਰਵਾਰ ਠਹਿਰਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਪੈਣੀ ਵੀ ਅਸੀਂ ਅੱਜ ਕਰ ਕੀ ਰਹੇ ਹਾਂ। ਜਿਵੇਂ ਪੰਨੂ ਸਾਹਿਬ ਕਹਿੰਦੇ ਹੁੰਦੇ ਆ, ਕਣਕ ਆ, ਪਸ਼ੂ ਨੇ ਇਹਦੇ ਵਿੱਚੋਂ ਤੂੜੀ ਖਾ ਲੈਣੀ ਆ, ਯਾਨੀ ਤੂੜੀ ਹੋ ਜਾਂਦੀ ਆ ਨਾ ਕਣਕ ਦੀ। ਜਿਹੜਾ ਇਨਸਾਨ ਹੁੰਦਾ ਉਹਨੇ ਕਣਕ ਦਾ ਆਟਾ ਖਾਣਾ। ਬਿਲਕੁਲ। ਇਹ ਸਾਡਾ ਫੈਸਲਾ ਕਿਆ ਤੁਹਾਡਾ ਵੀ ਤੁਸੀਂ ਡੰਗਰ ਬਣਨਾ ਕਿ ਇਨਸਾਨ ਬਣਨਾ? ਹਾਂ, ਇਹ ਸਾਡਾ। ਕਣਕ ਦਾ ਬੂਟਾ ਤਾਂ ਇੱਕੋ ਆ ਨਾ। ਬਿਲਕੁਲ। ਇਹ ਹੁਣ ਸਾਡੇ ਤੇ ਆ। ਜੇ ਤੁਸੀਂ ਉਹ ਫੈਸਲੇ ਤੇ ਸਹੀ ਖਰੇ ਉਤਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਵੀ ਮਿਲੂਗਾ। ਬਿਲਕੁਲ। ਬਾਹਲੀ ਦੂਰ ਜਾਣ ਦੀ ਲੋੜ ਨਹੀਂ। 10-20 ਦਿਨਾਂ ਤੁਹਾਡਾ ਜਵਾਕ ਜਿਹਾ ਤੁਸੀਂ ਸੋਚਦੇ ਹੋਵੋਗੇ, ਜਾਂ ਕਦੇ ਮੈਨੂੰ ਲੱਗਦਾ ਜੇ ਤੁਸੀਂ ਬਾਹਲੇ ਪਰਦਾ ਪਾਇਆ ਹੋਇਆ, ਉਹ ਪਰਦਾ ਵੀ ਚੱਕ ਦੂ ਥੋੜਾ ਬਹੁਤ। ਜੇ ਕਿਸੇ ਦੌੜ 'ਚ ਭੱਜੇ ਹੋਏ ਹੋ ਨਾ, ਤੁਸੀਂ ਦੌੜ 'ਚ ਲੱਗੇ ਹੋਏ ਹੋ, ਉਹ ਤੈਨੂੰ ਬੈਰਾਂ ਕਹੂਗਾ ਰੁਕੋ ਬਾਪੂ, ਤੂੰ ਗਲਤ ਪਾਸੇ ਜਾ ਰਿਹਾ। ਮੈਂ ਨਾ ਇੱਕ
ਆਪਣਾ ਪ੍ਰੋਗਰਾਮ ਲੰਬਾ ਹੁੰਦਾ ਜਾਂਦਾ, ਪਰ ਮੈਨੂੰ ਲੱਗਦਾ ਕਿ ਇਹ ਗੱਲਾਂ ਕਰਨੀਆਂ ਜ਼ਰੂਰੀ ਆ। ਮੈਂ ਇੱਕ ਮੋਟੀਵੇਸ਼ਨਲ ਸਪੀਕਰ ਸੀਗਾ ਅਤੇ ਉਹਦੀ ਗੱਲ ਸੁਣ ਰਹੇ, ਉਹ ਬਹੁਤ ਸੋਹਣੀ ਉਹਨੇ ਗੱਲ ਕੀਤੀ। ਕਹਿੰਦਾ ਕਿ ਤੁਸੀਂ ਜੇ ਆਪਣੀ ਪੇਰੈਂਟਿੰਗ ਪਰਖਣੀ ਆ ਨਾ, ਕਿ ਤੁਸੀਂ ਆਪਣੇ ਐਜ਼ ਅ ਬਾਪ ਜਾਂ ਮਾਂ ਕਿੱਥੇ ਖੜ੍ਹੇ ਹੋ, ਕਹਿੰਦਾ ਭਈ ਟੇਬਲ 'ਤੇ 20 ਫੋਟੋਆਂ ਰੱਖ ਲਿਓ, 15-20 ਫੋਟੋਆਂ ਰੱਖ ਲਿਓ। ਕੋਈ ਸੈਲੀਬ੍ਰਿਟੀ ਹੋਊਗਾ, ਕੋਈ ਵੱਡਾ ਬਿਜ਼ਨਸਮੈਨ ਹੋਊਗਾ, ਕੋਈ ਵੀ, ਉਹਨਾਂ ਦੀਆਂ ਫੋਟੋਆਂ ਰੱਖ ਲਿਓ, ਵਿੱਚ ਰੱਖ ਲਿਓ ਆਪਣੀ ਫੋਟੋ। ਆਪਣੇ ਬੱਚੇ ਨੂੰ ਬੁਲਾਇਓ, ਕਹਿੰਦਾ ਉਹ ਪੁੱਛੋ ਵੀ ਕਿਹਦੇ ਵਰਗਾ ਬਣਨਾ। ਕਹਿੰਦਾ ਜਿਸ ਦਿਨ ਤੁਹਾਡੇ ਬੱਚੇ ਨੇ ਕਿਹਾ ਕਿ ਬਾਪੂ ਮੈਂ ਤੇਰੇ ਵਰਗਾ ਬਣਨਾ, ਉਸ ਦਿਨ ਸਮਝਿਓ ਕਿ ਤੁਸੀਂ ਕੁਛ ਕੀਤਾ ਆਪਣੀ ਜ਼ਿੰਦਗੀ 'ਚ। ਨਹੀਂ ਤਾਂ ਜੇ ਉਹਨੇ ਕਿਹਾ ਕਿ ਨਹੀਂ ਮੈਂ ਸ਼ਾਹਰੁਖ ਖਾਨ ਵਰਗਾ ਬਣਨਾ ਜਾਂ ਮੈਂ ਇਹਦੇ ਵਰਗਾ ਬਣਨਾ, ਤੇ ਉਸ ਦਿਨ ਸਮਝੋ ਵੀ ਤੁਹਾਡੀ ਪੇਰੈਂਟਿੰਗ 'ਚ ਕਿਤੇ ਨਾ ਕਿਤੇ ਕਮੀ ਹੈ। ਸੋ ਬਿਲਕੁਲ ਬੱਚਿਆਂ 'ਚ ਜੋ ਸਾਨੂੰ ਚਾਹੀਦਾ ਨਾ, ਉਹ ਤੋਂ ਪਹਿਲਾਂ ਉੱਦਾਂ ਦਾ ਸਾਨੂੰ ਆਪ ਬਣਨਾ ਪੈਣਾ ਹੈ ਜੀ। ਹੁਣ ਜਾਂਦੀ ਵਾਰ ਚਲੋ ਸਮਾਂ ਘੱਟ ਆ, ਬਾਪੂ ਵਾਲੀ ਗੱਲ ਤੋਂ ਯਾਦ ਆ ਗਈ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਡੇ ਬਾਪੂ, ਹਾਂ ਬਿਲਕੁਲ, ਦਸ਼ਮੇਸ਼ ਪਿਤਾ, ਉਹਨਾਂ ਦੀ ਮੈਂ ਇੱਕ ਜਾਂਦਾ ਹੋਇਆ ਗੱਲ ਛੋਟੇ ਸਾਹਿਬਜ਼ਾਦਿਆਂ ਦੀ ਕਰਦਾ। ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਕਿਉਂ ਲੱਗਦਾ? ਕਿਆ ਬਾਤ, ਇਹ ਉਹਨਾਂ ਦਾ ਫੈਸਲਾ ਸੀ। ਸਿੱਖੀ ਹੀ ਰੱਖਣੀ ਆ, ਕਿਸੇ ਹੋਰ ਧਰਮ 'ਚ ਨਹੀਂ ਜਾਣਾ। ਬਿਲਕੁਲ 5-7 ਉਸ ਫੈਸਲੇ ਨਹੀਂ ਉਹਨਾਂ ਨੇ ਆਪਣੀ ਜਾਨ ਦਿੱਤੀ ਆ। 5-7 ਸਾਲਾਂ ਦਾ ਜਵਾਕ, ਯਾਰ ਕੀ ਪਤਾ ਆਪਾਂ ਆਪਣੇ 5-7 ਜਵਾਕ ਨੂੰ ਮਾਰੀਏ 2 ਚਾਂਟੇ, ਦੇ ਦਈਏ 2 ਟੌਫੀਆਂ, ਜੋ ਮਰਜ਼ੀ ਕਰਾ ਲਈਏ। ਉਹ ਦ੍ਰਿੜ ਤੇ, ਉਹ ਉਹਨਾਂ ਦਾ ਫੈਸਲਾ ਸੀ। ਉਹ ਫੈਸਲੇ ਦੇ ਪਿੱਛੇ ਮਾਤਾ ਗੁਜਰੀ, ਗੁਰੂ ਸਾਹਿਬ, ਮਾਤਾ ਸਾਹਿਬ, ਸਾਰਿਆਂ ਦਾ ਕੀ ਸੀ? ਯੋਗਦਾਨ ਸੀ। ਬਿਲਕੁਲ ਉਹਨਾਂ ਦੀ, ਉਹ ਕਿਉਂਕਿ ਉਹਨਾਂ ਨੇ ਫੈਸਲਾ ਤਾਂ ਲਿਆ, ਉਹ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦੇ ਸੀ। ਉਹ ਪਿਤਾ ਜਿੰਨੇ ਆਪਣੇ ਪੁੱਤ ਵਾਰ ਕੇ ਵੀ ਜਿਹੜਾ ਹੱਸਦਾ ਸੀਗਾ। ਪਰ ਗੱਲ ਤਾਂ ਫੈਸਲੇ ਦੀ ਹੈ ਨਾ, ਫੈਸਲੇ ਦੀ, ਬਿਲਕੁਲ ਗੱਲ ਤਾਂ ਫੈਸਲੇ ਦੀ। ਅਸੀਂ ਨੇ ਕੀ ਚੁਣਨਾ? ਅਸੀਂ ਤੂੜੀ ਚੁਣਨੀ ਹੈ ਕਿ ਅਸੀਂ ਨੇ ਕਣਕ ਚੁਣਨੀ ਆ? ਬਿਲਕੁਲ ਬਿਲਕੁਲ, ਗੱਲ ਤਾਂ ਉਹੀ ਆ ਕਿ ਤਾਈਓ ਮੈਂ ਫਿਰ ਇੱਥੇ ਫਿਰ ਫੈਸਲੇ ਤੋਂ ਮੈਂ ਗੱਲ ਕਹਾਂ ਤੁਹਾਨੂੰ ਕਿ ਇੱਥੇ ਸਾਡੇ ਜਿਹੜੇ ਲੋਕ ਆ ਜਿਨ੍ਹਾਂ ਨੇ ਸੁਣਨਾ ਨਾ, ਇਹ 'ਚੋਂ ਬਹੁਤ ਸਾਰਿਆਂ ਨੇ ਕਮੈਂਟਾਂ ਪਤਾ ਕੀ ਕਰਨੇ ਆ ਕਿ ਤੂੰ ਕੰਨਾਂ 'ਚ ਨੱਤੀਆਂ ਪਾਈ ਫਿਰਦਾ ਅਤੇ ਗੱਲਾਂ ਤੂੰ ਸਿੱਖੀ ਦੀਆਂ ਕਰਦਾ। ਕਿਉਂਕਿ ਸਾਡੀ ਫਿਰ ਪ੍ਰੋਬਲਮ ਇਹ ਆ, ਸਾਡੇ ਫੈਸਲਾ ਇਹ ਆ ਵੀ ਅਸੀਂ ਉਂਗਲ ਕਰਨੀ ਆ। ਬਿਲਕੁਲ ਕਰਦੇ ਅਸੀਂ ਸਿੱਖਣਾ ਨਹੀਂ, ਕੋਈ ਚੰਗੀ ਗੱਲ ਸਾਨੂੰ ਮਿਲਦੀ ਆ। ਜੇ ਸਿੱਖਣਾ ਨਹੀਂ ਫਿਰ ਉਹ ਸਿੱਖੇ ਨਹੀਂ ਨਾ। ਹਾਂ ਬਸ, ਸਿੱਖੇ ਹੈ ਨਹੀਂ। ਬਿਲਕੁਲ, ਜੇ ਸਿੱਖਣਾ ਨਹੀਂ ਉਹ ਸਿੱਖੇ ਹੈ ਨਹੀਂ। ਹਾਂ ਬਿਲਕੁਲ। ਤੇ ਜੇ ਨੱਤੀਆਂ ਦੀ ਗੱਲ ਕਰਦੇ ਆ, ਜੇ ਮੈਂ ਗੁਰੂ ਸਾਹਿਬ ਦੀ ਗੱਲ ਕਰਦਾ, ਕਿਸੇ ਨੂੰ ਕੀ ਪਤਾ ਮੈਂ ਸਿੱਖਾਂ? ਹਾਂ ਬਿਲਕੁਲ। ਜੇ ਮੈਂ ਸਿੱਖੀ ਦੀ ਗੱਲ ਕਰਦਾ ਤਾਂ ਮਤਲਬ ਮੇਰੇ ਅੰਦਰ ਸਿੱਖੀ ਆ। ਬਿਲਕੁਲ ਬਿਲਕੁਲ। ਸਹਿਜਧਾਰੀ ਸਿੱਖ ਵੀ ਤਾਂ ਗੁਰੂ ਸਾਹਿਬ ਨੇ ਥਾਪੜਾ ਦਿੱਤਾ। ਬਿਲਕੁਲ ਬਿਲਕੁਲ। ਮੇਰੇ ਕੀ ਪਤਾ ਮੈਂ ਮੁਸਲਮਾਨਾਂ ਦਾ ਮੁੰਡਾ, ਹਿੰਦੂਆਂ ਦਾ ਮੁੰਡਾ, ਈਸਾਈਆਂ ਦਾ ਮੁੰਡਾ, ਕੀ ਪਤਾ? ਬਿਲਕੁਲ। ਸਿੱਖੀ, ਜੇ ਮੈਂ ਕੋਈ ਸਿੱਖੀ ਦੀ ਗੱਲ ਕਰਦਾ ਤਾਂ ਚੰਗੀ ਗੱਲ ਆ ਨਾ। ਮੈਨੂੰ ਲੱਗਦਾ ਧਰਮ ਜਿਹੜਾ ਉਹ ਤੁਹਾਡਾ ਆਪਣਾ ਹੁੰਦਾ, ਤੁਹਾਡੇ ਅੰਦਰ ਹੁੰਦਾ। ਬਿਲਕੁਲ, ਅਕਾਲ ਆ ਨਾ ਉਹ ਤਾਂ। ਹਾਂ ਅਕਾਲ ਆ, ਬਿਲਕੁਲ। ਧਰਮ ਦਾ ਅਕਾਲ ਆ, ਉਹਦੇ ਵਿੱਚ ਸਾਰੇ ਆ ਗਏ ਨਾ। ਗੁਰੂ ਸਾਹਿਬ ਨੇ ਤਾਂ ਸਾਰੇ ਇਕੱਠੇ ਕਰਤੇ। ਇਹ ਪਤਾ ਨਹੀਂ ਕਿਹੜੇ ਪਾਸੇ ਲਈ ਫਿਰਦੇ ਆ। ਬਿਲਕੁਲ। ਸੋ ਭੰਡੋਲ ਸਾਹਿਬ, ਤੁਹਾਡਾ ਬਹੁਤ ਬਹੁਤ ਮੈਨੂੰ ਲੱਗਦਾ ਕਿ ਸ਼ੁਕਰੀਆ ਜੀ, ਬਹੁਤ ਵਧੀਆ ਲੱਗਿਆ ਤੁਹਾਡਾ ਕਿ ਤੁਸੀਂ ਇੰਨੀਆਂ ਸੋਹਣੀਆਂ ਅਤੇ ਕੌੜੀਆਂ ਗੱਲਾਂ ਕੀਤੀਆਂ। ਜਿਹੜੇ ਕਮੈਂਟ ਆਉਣਗੇ ਉਹ ਤੋਂ ਸਾਨੂੰ ਪਤਾ ਲੱਗ ਜਾਊਗਾ ਕਿ ਅਸੀਂ ਆਪਣੀ ਕੋਸ਼ਿਸ਼ 'ਚ ਕਿੰਨਾ ਕੁ ਕਾਮਯਾਬ ਹੋਏ ਹਾਂ। ਪਰ ਮੈਨੂੰ ਪਰਸਨਲੀ ਤੌਰ 'ਤੇ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ ਕਿਉਂਕਿ ਇਹ ਜਿਹੜੀਆਂ ਗੱਲਾਂ ਆ ਨਾ, ਇਹ ਜਿਹੜਾ ਨਜ਼ਰੀਆ ਆ ਹਰੇਕ ਮਾਂ ਬਾਪ ਦਾ ਚਾਹੀਦਾ। ਕਿਉਂਕਿ ਅੰਤ ਨੂੰ ਜਿਹੜੇ ਬੱਚੇ ਆ ਉਹਨਾਂ ਦੀ ਜ਼ਿੰਦਗੀਆਂ ਨਾਲ ਸਾਡੀਆਂ ਜ਼ਿੰਦਗੀਆਂ ਜੁੜੀਆਂ ਹੋਈਆਂ। ਜਿੱਦਾਂ ਦੇ ਤੁਹਾਡੇ ਬੱਚੇ ਤੁਸੀਂ ਘੱਲ ਲਓਗੇ, ਉੱਦਾਂ ਦੀਆਂ ਤੁਹਾਡੀਆਂ ਆਉਣ ਵਾਲੀਆਂ ਜ਼ਿੰਦਗੀਆਂ ਉੱਦਾਂ ਦੇ ਉਹ ਬਣਨਗੇ। ਜਿੱਦਾਂ ਉਹ ਕਹਿੰਦੇ ਹੁੰਦੇ ਕਿ ਕੋਰੇ ਕਾਗਜ਼ ਆ, ਜਿੱਦਾਂ ਦੀਆਂ ਝਰੀਟਾਂ ਮਾਰ ਲਓਗੇ ਉੱਦਾਂ ਦੀ ਜਿਹੜੀ ਪਿਕਚਰ ਆ ਉਹ ਉਕਰੂਗੀ। ਅਤੇ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ। ਆਪਾਂ ਫਿਰ ਤੁਹਾਨੂੰ ਹੋਕਾ ਦੇਵਾਂਗੇ। ਆਪਾਂ ਦੁਬਾਰਾ ਆਪਣਾ ਕੰਮ ਹੀ ਆਪਾਂ ਇਸ ਲਈ ਸ਼ੁਰੂ ਕੀਤਾ ਹੈ ਜੀ। ਬਿਲਕੁਲ, ਆਪਾਂ ਹੋਕਾ ਦਿੰਦੇ ਰਹਿਣਾ ਹੈ। ਸੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬਾਈ, ਬਹੁਤ ਵਧੀਆ ਲੱਗਿਆ ਜੀ। ਸ਼ੁਕਰੀਆ। ਸੋ ਇਹ ਨੇ ਬਾਈ ਗੁਰਮੁਖ ਭੰਡੋਲ ਹੋਣੀ, ਜਿਨ੍ਹਾਂ ਦੀਆਂ ਗੱਲਾਂ ਮੈਨੂੰ ਲੱਗਦਾ ਕਿ ਤੁਹਾਡੇ ਕੰਮ ਆਉਣ ਵਾਲੀਆਂ ਆ। ਤੁਹਾਨੂੰ ਬਹੁਤ ਕੁਛ ਇਹਨਾਂ ਗੱਲਾਂ ਤੋਂ ਸਿੱਖਣ ਨੂੰ ਮਿਲੂਗਾ। ਅਤੇ ਮੈਂ ਹੁਣ ਮੇਰਾ ਜਾਣ ਦਾ ਵੇਲਾ ਹੋ ਚੁੱਕਾ ਜੀ। ਅਗਲੀ ਪੋਡਕਾਸਟ 'ਚ ਫਿਰ ਤੁਹਾਨੂੰ ਮਿਲੂੰਗਾ ਇੱਕ ਨਵੇਂ ਮਹਿਮਾਨ ਦੇ ਨਾਲ, ਇੱਕ ਨਵੇਂ ਮੁੱਦੇ ਦੇ ਨਾਲ। ਤਦ ਤੱਕ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਜਿਉਂਦੇ ਵਾਸਤੇ ਰਹੋ। ਰੱਬ ਰਾਖਾ। ਸਤਿ ਸ਼੍ਰੀ ਅਕਾਲ।